ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 10 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਸਪੈਸ਼ਲੀ ਜਿਹੜਾ ਸਾਡਾ ਟਰੱਕਿੰਗ ਦਾ ਹੁੰਦਾ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਹਰਵਿੰਦਰ ਸਿੰਘ, ਅਮਰਜੀਤ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੋਂਗ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਤੇ ਅੱਜ ਆਪਾਂ ਟਰੱਕਿੰਗ ਦਾ ਵੀ ਕਰਨਾ ਰਾਜਕਨਵੀਰ ਸਿੰਘ ਜੀ। ਟਰੱਕਿੰਗ ਤੋਂ ਪਹਿਲਾਂ ਅੱਜ ਦਾ ਦਿਨ ਜਿਹੜਾ ਦਸੰਬਰ 10 ਹੈਗਾ, ਇਹ ਹਿਊਮਨ ਰਾਈਟਸ ਡੇ ਹੈਗਾ। ਤੇ ਅੱਜ ਦਾ ਜਿਹੜਾ ਉਹਨਾਂ ਨੇ ਸਪੈਸ਼ਲ UN ਵਾਲਿਆਂ ਨੇ ਮੋਟੋ ਰੱਖਿਆ ਸੀ, ਸਟੈਂਡ ਅਪ ਫॉर ਹਿਊਮਨ ਰਾਈਟਸ। ਬੜਾ ਅਨਫੋਰਚੂਨੇਟ ਪਾਰਟ ਇਹ ਆ ਵੀ ਖਾਸ ਕਰਕੇ ਸਿੱਖਾਂ ਦੇ, ਪੰਜਾਬੀਆਂ ਦੇ ਲਈ ਕੀ ਹੁੰਦਾ ਵੀ ਅਸੀਂ ਵੇਵ ਦੇ ਵਿੱਚ ਚੱਲਦੇ ਹਾਂ। ਜੇ PPP ਪਾਰਟੀ ਆ ਗਈ ਉੱਧਰ ਨੂੰ ਤੁਰ ਪਏ, ਆਮ ਆਦਮੀ ਪਾਰਟੀ ਆ ਗਈ ਉੱਧਰ ਨੂੰ ਤੁਰ ਪਏ, ਬਰਗਾੜੀ ਵੇਲੇ, ਸਰਬੱਤ ਖਾਲਸਾ ਵੇਲੇ, ਹੁਣ ਕਿਸਾਨਾਂ ਦਾ ਜਿਹੜਾ ਮੁੱਦਾ ਚੱਲ ਰਿਹਾ ਉਹਦੇ ਵੇਲੇ, ਫਿਰ ਉੱਥੇ ਜਾ ਕੇ ਇੱਕ ਦੂਜੇ 'ਚ ਲੱਤਾਂ ਫਸਾਣੇ ਆ। ਦੇਖੋ, ਹੋਣਾ ਤਾਂ ਇਹ ਚਾਹੀਦਾ ਸੀ ਵੀ ਜਿਸ ਦਿਨ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਸੀ ਉਹਦੇ ਵਿੱਚ ਸਾਰੇ ਉਹੀ ਗੱਲ ਕਰਦੇ। ਤੇ ਅੱਜ ਜਿੰਨੀਆਂ ਵੀ ਸਾਡੀਆਂ ਖਾਲਿਸਤਾਨੀ ਧਿਰਾਂ ਆ, ਚਾਹੇ ਜਿਹੜੇ ਹਿਊਮਨ ਰਾਈਟਸ ਦੇ ਹੱਕ ਦੀ ਗੱਲ ਕਰਦੇ ਆ, ਉਹਨਾਂ ਨੂੰ ਅੱਜ ਅੰਬੈਸੀ ਦੇ ਮੂਹਰੇ ਜਾਣਾ ਚਾਹੀਦਾ ਸੀ। ਕੋਈ ਕਿਸੇ ਦਾ ਸਟੇਟਮੈਂਟ ਨਹੀਂ, ਕੋਈ ਕਿਸੇ ਦੀ ਕੋਈ ਗੱਲਬਾਤ ਨਹੀਂ। 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੱਗੀ ਜੌਲ ਨੂੰ ਅੰਦਰ ਕੀਤੇ ਹੋਏ ਨੂੰ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਉਹਦੇ ਹੱਕ ਦੇ ਵਿੱਚ ਅੱਜ ਹਾਂ ਦਾ ਨਾਅਰਾ ਮਾਰਨਾ ਚਾਹੀਦਾ ਸੀ ਜਿੰਨੀਆਂ ਵੀ ਸਾਡੀਆਂ ਸਿੱਖ ਜਥੇਬੰਦੀਆਂ। ਤੇ ਕਿ ਜਦੋਂ ਉਸ ਦਿਨ ਸਾਰੇ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਗਏ ਸੀ, ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਭਾਈ ਅੱਜ ਸਾਡੇ ਨਾਲ ਇਸ ਇਸ਼ੂ ਤੇ ਖੜੋ, ਤਾਂ ਹੀ ਸਾਡੀ ਜਿਹੜਾ ਕੌਮ ਦਾ ਕੁਛ ਬਣ ਸਕਦਾ। ਨਹੀਂ ਤਾਂ ਜਦੋਂ ਅਸੀਂ ਵੇਵ ਦੇ ਨਾਲ ਚੱਲਦੇ ਹਾਂ, ਉਹ ਉੱਤੇ ਜਾਂਦੀ ਆ, ਮੁੜ ਕੇ ਫਿਰ ਡਿੱਗ ਪੈਂਦੀ ਆ, ਤਾਂ ਚੁੱਪ ਕਰਕੇ ਬਹਿ ਜਾਂਦੇ ਆ। ਸੋ ਅੱਜ ਹਿਊਮਨ ਰਾਈਟਸ ਦਾ ਦਿਨ ਹੈਗਾ। UN ਨੇ ਸਨ 2020 ਦਾ ਜਿਹੜਾ ਮੋਟੋ ਰੱਖਿਆ ਆ, ਸਟੈਂਡ ਅਪ ਫॉर ਹਿਊਮਨ ਰਾਈਟਸ। ਸੋ ਹਰ ਇੱਕ ਨੂੰ ਦੁਨੀਆ ਚਾਹੇ ਕਿਤੇ ਵੀ ਕੋਈ ਬੈਠਾ ਹੈਗਾ, ਜਿਹਦੇ ਨਾਲ ਧੱਕਾ ਹੋ ਰਿਹਾ, ਉਹਦੇ ਹਿਊਮਨ ਰਾਈਟਸ ਦੇ ਲਈ ਖੜਨਾ ਚਾਹੀਦਾ ਹੈ। ਜੀ ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਆ, ਬੜਾ ਅਹਿਮ ਦਿਨ ਆ ਮਨੁੱਖੀ ਅਧਿਕਾਰਾਂ ਦਾ ਜਿਹੜਾ ਇਹ ਦਿਨ ਆ। ਸੋ ਇਹੀ ਚਾਹੀਦਾ ਵੀ ਆਪਾਂ ਸਾਰੇ ਜਾਣੇ ਉਹਨਾਂ ਨਾਲ ਮਿਲ ਜੁਲ ਕੇ ਖੜੀਏ। ਅਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਟਰੱਕਿੰਗ ਬਾਰੇ ਸਰੋਤਿਓ, ਜੇ ਤੁਹਾਡਾ ਵੀ ਕੋਈ ਵਿਚਾਰ ਹੋਵੇ, ਤੁਸੀਂ ਜਿਹੜਾ ਜੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408-272-5200, 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਜੀ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੈਗੇ ਆ। ਸੋ ਜਿਹੜੀਆਂ ਆਪਾਂ ਦੇਖਦੇ ਜਾਈਏ ਹਰਜੋਤ ਸਿੰਘ ਜੀ, ਆਪਾਂ ਇਕੋਨਮੀ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਅਤੇ ਫਿਰ ਆਪਾਂ ਜਿਹੜਾ ਟਰੱਕਿੰਗ ਵੱਲ ਨੂੰ ਵੱਧਦੇ ਹਾਂ। ਇਕੋਨਮੀ ਦੇ ਹਾਲਾਤ ਜਿਹੜੇ ਆ, ਅੱਜ ਦੀ ਜਿਹੜੀ ਨਵੀਂ ਰਿਪੋਰਟ ਡਾਟਾ ਆਈ ਆ ਲੇਬਰ ਡਿਪਾਰਟਮੈਂਟ ਦੀ, ਉਹ ਬਹੁਤੇ ਚੰਗੇ ਨਹੀਂ ਆ। ਪਿਛਲੇ ਮਹੀਨੇ ਦੇ ਨਾਲੋਂ ਇਸ ਵਾਰ ਤਕਰੀਬਨ 1.5 ਲੱਖ ਵੱਧ ਲੋਕਾਂ ਨੇ ਅਨਇੰਪਲੋਇਮੈਂਟ ਹੋਰ ਫਾਈਲ ਕੀਤੀ ਆ। ਸੋ ਇਸ ਹਫਤੇ ਦੇ ਵਿੱਚ 8.5 ਲੱਖ ਲੋਕਾਂ ਨੇ
ਜਿਹੜੇ ਆ ਪਹਿਲੀ ਵਾਰੀ ਜਿਹੜੀ ਅਨਇੰਪਲੋਇਮੈਂਟ ਫਾਈਲ ਕੀਤੀ ਆ, ਸੋ ਉਹਨਾਂ ਦੀ ਆਈਦਰ ਜੋਬ ਜਿਹੜੀ ਉਹ ਚਲੇ ਗਈ ਹੈਗੀ ਆ। ਸੋ ਆਪਾਂ ਦੇਖ ਰਹੇ ਹਾਂ ਵੀ ਬੀਤੇ ਦਿਨਾਂ ਦੇ ਵਿੱਚ ਸਟੇ ਐਟ ਹੋਮ ਆਰਡਰਸ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਲੱਗੇ ਆ, ਜਿਨ੍ਹਾਂ ਦਾ ਅਸਰ ਸੁਭਾਵੀ ਸੀਗਾ ਵੀ ਇਹ ਜੋਬਸ ਦੇ ਉੱਤੇ ਵੀ ਜਿਹੜਾ ਉਹ ਪੈਣਾ ਸੀਗਾ। ਸੋ ਇਹ ਆਪਾਂ ਨੂੰ ਜਿਹੜਾ ਰਾਈਟ ਨਾਓ ਦੇਖਣ ਨੂੰ ਇਹ ਮਿਲਿਆ ਹੈਗਾ ਆ। ਸੋ ਸਥਿਤੀ ਜਿਹੜੀ ਆ ਬਹੁਤੀ ਅਨੁਕੂਲ ਇਕਨੋਮਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਜਿਹੜੀ ਉਹ ਨਹੀਂ ਲੱਗ ਰਹੀ ਹੈਗੀ ਜੀ। ਟਰੱਕਿੰਗ ਦੀ ਗੱਲ ਕਰਦੇ ਜਾਈਏ, ਰਮਨ ਜੀ ਕਹਿੰਦੇ ਇੱਕ ਡੌਕ ਵਰਕਰ ਨੇ ਇਲੀਨੋਇਸ ਸਟੇਟ ਦੇ ਵਿੱਚ ਆਪਣੀ ਟਰੱਕਿੰਗ ਕੰਪਨੀ ਨੂੰ ਸੂ ਕੀਤਾ ਹੈਗਾ ਯੂਐਸ ਡਿਸਟ੍ਰਿਕਟ ਕੋਰਟ ਆਫ ਨਾਰਦਰਨ ਡਿਸਟ੍ਰਿਕਟ ਇਲੀਨੋਇਸ ਦੇ ਵਿੱਚ। ਕਹਿੰਦੇ ਵੀ ਜਮਾਲ ਵਾਟਸ ਨਾਮ ਦਾ ਬੰਦਾ, ਉਹ ਜਿੱਥੇ ਕੰਮ ਕਰਦਾ ਸੀ, 2 EMPLOYEES ਜਿਹੜੇ ਆ ਉਹ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ ਤੇ ਉਸਨੇ ਕਿਹਾ ਵੀ ਨਹੀਂ ਮੈਨੂੰ ਛੁੱਟੀ ਦਿੱਤੀ ਜਾਵੇ ਜਾਂ ਕੁਛ। ਕਹਿੰਦੇ ਵੀ ਧੱਕੇ ਨਾਲ ਉਹਨੂੰ ਜਿਹੜਾ ਫਿਰ ਉੱਥੇ ਜਿਹੜਾ ਕੰਮ ਤੇ ਸੱਦਿਆ ਗਿਆ ਵੀ ਨਹੀਂ ਤੈਨੂੰ ਕੰਮ ਤੇ ਆਉਣਾ ਪੈਣਾ ਹੈਗਾ, ਈਵਨ ਦੋ ਉੱਥੇ ਜਿਹੜੀਆਂ ਕਹਿੰਦੇ ਵੀ ਹੈਲਥ ਰਿਸਕ ਸੀਗਾ। ਸੋ ਉਹਦੇ ਸੰਬੰਧ ਦੇ ਵਿੱਚ ਉਸਨੇ ਜਿਹੜਾ ਲਾ ਸੂਟ ਆ ਇਹ ਆਪਣੀ ਕੰਪਨੀ ਦੇ ਅਗੇਂਸਟ ਜਿਹੜਾ ਫਾਈਲ ਕੀਤਾ ਹੈਗਾ। ਜੀ ਬਿਲਕੁਲ ਜੀ, ਇਹ ਜਿਹੜੀ ਇੱਕ ਖਬਰ ਹੈਗੀ ਸਾਂਝੀ ਕੀਤੀ ਹੈ। ਡੈਫੀਨੇਟਲੀ ਜਿਹੜਾ ਇੱਦਾਂ ਦੇ ਮਾਹੌਲ ਹੈਗੇ ਜਿਹਦੇ ਵਿੱਚ ਕਿ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਅਨਸੇਫ ਫੀਲ ਕਰਦੇ ਹੈਗੇ ਆਪਣੇ ਵਰਕ ਸਪੇਸ ਦੇ ਉੱਤੇ, ਤੇ ਡੈਫੀਨੇਟਲੀ ਤੁਸੀਂ ਜਿਹੜਾ ਉੱਤੇ ਸਟੈਂਡ ਲੈ ਸਕਦੇ ਹੈਗੇ ਆ। ਸੋ ਇਹ ਇੱਕ ਜਿਹੜੇ ਆ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਅਜੋਤ ਭਾਜੀ, ਇਹ ਇੱਕ ਟਰੈਂਡ ਸੈੱਟ ਕਰਦੀਆਂ ਹੈਗੀਆਂ, ਇੱਕ ਗਾਈਡਲਾਈਨ ਸੈੱਟ ਕਰ ਦਿੰਦੀਆਂ ਫਿਊਚਰ ਵਾਸਤੇ। ਜੀ ਬਿਲਕੁਲ। ਕਹਿੰਦੇ ਵੀ ਜਿਹੜੀ ਯੂਐਸ ਡਿਪਾਰਟਮੈਂਟ ਆਫ ਲੇਬਰ ਆ, ਉਹਦਾ ਜਿਹੜੇ ਇੰਸਪੈਕਟਰ ਜਨਰਲ ਆ, ਉਹਨਾਂ ਨੇ ਜਿਹੜੀ ਨਵੀਂ ਰਿਪੋਰਟ ਇਸ਼ੂ ਕੀਤੀ, ਕਹਿੰਦੇ 39% ਜਿਹੜੇ ਵਿਸਲ ਬਲੋਅਰ ਆ, ਜਿਹੜੇ ਲੋਕ ਕਹਿ ਦਿੰਦੇ ਆ ਵੀ ਹਾਂ ਇੱਥੇ ਯਾਰ ਕਰੋਨਾ ਨਾਲ ਪੇਸ਼ੈਂਟ ਜਿਹੜੇ ਪੋਜ਼ਿਟਿਵ ਹੈਗੇ ਆ ਤੇ ਉਹਨਾਂ ਤੋਂ ਕੰਮ ਕਰਾਇਆ ਜਾ ਰਿਹਾ, ਤੇ ਉਹਨਾਂ ਦੇ ਅਗੇਂਸਟ ਉਹਨਾਂ ਨੂੰ ਜਾਂ ਫਾਇਰ ਕਰ ਦਿੱਤਾ ਜਾਂਦਾ ਆ ਤੇ ਜਾਂ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈਗਾ ਆ। ਇਹ ਆਪਾਂ ਦੇਖਿਆ ਸੀ ਇੱਥੇ ਵੀ, ਫ੍ਰਿਜ਼ਨੋ 'ਚ ਵੀ ਤੇ ਲਿਵਿੰਗਸਟਨ ਦੇ ਵਿੱਚ ਵੀ ਜਿਹੜੇ ਫੋਸਟੋ ਫਾਰਮ ਆ ਉਸ ਕੰਪਨੀ ਵੱਲੋਂ ਵੀ ਕੀਤਾ ਗਿਆ ਸੀ। ਕਹਿੰਦੇ 39% ਵਾਧਾ ਹੋਇਆ ਇਸ ਤਰ੍ਹਾਂ ਉਹਨਾਂ ਲੋਕਾਂ ਦੇ ਅਗੇਂਸਟ ਜਿਹੜੇ ਕੰਪਲੇਨ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਪਰ ਦੇਖੋ ਹਰਜੋਤ ਸਿੰਘ ਜੀ, ਇਸੇ ਚੀਜ਼ ਨੂੰ ਲੈ ਕੇ ਹੁਣ ਜਿਹੜੀਆਂ ਦੋਨੋਂ ਪਾਰਟੀਆਂ ਜਿਹੜੇ ਸਟਿਮੂਲਸ ਪੈਕੇਜ ਨੂੰ ਲੈ ਕੇ ਗੁੱਥਮ ਗੁੱਥਾ ਆ, ਡੈਮੋਕ੍ਰੇਟਸ ਕਹਿੰਦੇ ਵੀ ਜਿਹੜਾ ਕੰਮ ਕਰਨ ਵਾਲਾ ਆ ਉਸ ਦੇ ਕੋਲ ਇਹ ਸਹੂਲਤ ਹੋਣੀ ਚਾਹੀਦੀ ਵੀ ਜੇ ਉਹਨੂੰ ਉੱਥੇ ਜਾ ਕੇ ਕਰੋਨਾ ਹੁੰਦਾ ਆ ਜਾਂ ਕੁਛ ਵੀ ਹੁੰਦਾ ਇਸ ਤਰੀਕੇ ਦਾ, ਵੀ ਉਹਨਾਂ ਨੂੰ ਲਾ ਸੂਟ ਉਹਨਾਂ ਦੇ ਉੱਤੇ ਫਾਈਲ ਕਰ ਸਕਣ। ਪਰ ਜਿਹੜੇ GOP ਵਾਲੇ ਉਹ ਕਹਿ ਰਹੇ ਵੀ ਨਹੀਂ, ਇਹਨਾਂ ਨੂੰ ਇਮਿਊਨਿਟੀ ਜਿਹੜੀ ਆ ਉਹ ਦੇਣੀ ਚਾਹੀਦੀ ਆ। ਸੋ ਧੱਕਾ ਦੋਨੋਂ ਪਾਸੋਂ ਹੀ ਜਿਹੜਾ ਇਸ ਟਾਈਮ ਜਿਹੜਾ ਉਹ ਦੇਖਣ ਨੂੰ ਜਿਹੜਾ ਇਸ ਹਿਸਾਬ ਦੇ ਨਾਲ ਮਿਲ ਰਿਹਾ ਹੈਗਾ। ਸੋ ਵਿੱਚ ਵਿਚਾਲੇ ਦਾ ਰਾਹ ਕੋਈ ਲੱਭਣ ਦੀ ਜ਼ਰੂਰਤ ਹੈਗੀ ਆ। ਪਰ ਇਹ ਬਹੁਤ ਮਾੜੀ ਗੱਲ ਆ ਵੀ ਇਨਸਾਨੀ ਕਦਰਾਂ ਕੀਮਤਾਂ ਨੂੰ ਕਈ ਦੀ ਜਿਹੜੀਆਂ ਕਾਰਪੋਰੇਟਸ ਆ ਉਹ ਜਿਹੜੇ ਭੁੱਲ ਜਾਂਦੇ ਆ। ਇਹ ਤਾਂ ਆਈ ਥਿੰਕ ਹੁਣ ਇੱਕ ਨੋਨ ਫੈਕਟ ਹੀ ਜਿਹੜਾ ਉਹ ਬਣ ਚੁੱਕਾ ਹੋਇਆ ਆ। ਸੋ ਬਿਲਕੁਲ। ਅਤੇ ਟਰੱਕਿੰਗ ਬਾਰੇ ਵੀ ਜਿਹੜਾ ਸਰੋਤਿਓ ਜੇ ਕੋਈ ਤੁਹਾਡਾ ਸਵਾਲ ਹੈਗਾ ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 4082725200। ਅਤੇ ਰਮਨ ਜੀ, ਜਿਹੜੇ ਏਅਰ ਪੋਲਿਊਸ਼ਨ ਏਜੰਸੀ ਦੇ ਲਈ ਨਵੇਂ ਲੀਡਰ ਨੂੰ ਅਪੁਆਇੰਟ ਕੀਤਾ ਹੈ ਕੈਲੀਫੋਰਨੀਆ ਦੇ ਗਵਰਨਰ ਨੇ, ਕੌਣ ਆ ਜੀ ਇਹ? ਬਿਲਕੁਲ ਬਿਲਕੁਲ ਜੀ, ਇਹ ਜਿਹੜੇ ਪਿਛਲੇ ਜਿਹੜੇ ਆਊਟਗੋਇੰਗ ਚੇਅਰ ਹੈਗੇ ਮੈਰੀ ਨਿਕਲਸ, ਉਹਨਾਂ ਦੀ ਥਾਂ ਦੇ ਉੱਤੇ ਜਿਨ੍ਹਾਂ ਨੇ 13 ਸਾਲ ਇਸ ਪੋਜੀਸ਼ਨ ਦੇ ਉੱਤੇ ਕੰਮ ਕੀਤਾ ਹੈਗਾ। ਸੋ ਜਿਹੜੀ ਕਾਰਬ ਹੈਗੀ ਆ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਦੀ, ਇਹ ਕਾਫੀ ਪਾਵਰਫੁਲ ਏਜੰਸੀ ਹੈਗੀ ਆ ਕੈਲੀਫੋਰਨੀਆ ਦੀ, ਜਿਹਦੇ ਉੱਤੇ ਹੁਣ ਲੀਐਨ ਰੈਂਡੋਲਫ ਜਿਹੜੇ ਆ ਉਹਨਾਂ ਨੂੰ ਇਹਦਾ ਨਵਾਂ ਚੇਅਰ ਜਿਹੜਾ ਉਹ ਅਪੁਆਇੰਟ ਕੀਤਾ ਆ। ਅਤੇ ਜੇ ਇਹ ਸੈਨੇਟ ਜਿਹੜੀ ਆ ਸਟੇਟ ਸੈਨੇਟ ਆ ਉਹਨਾਂ ਦੇ ਵੱਲੋਂ ਜੇ ਕਨਫਰਮ ਹੋ ਜਾਂਦੇ ਆ ਤੇ ਇਹ ਪਹਿਲੇ ਅਫਰੀਕਨ ਅਮੈਰੀਕਨ ਚੇਅਰ ਹੋਣਗੇ ਕਾਰਬ ਦੇ ਇਸ ਏਜੰਸੀ ਦੇ। ਸੋ ਇਹ ਜਿਹੜੇ ਆਪਣੇ ਲੀਐਨ ਰੈਂਡੋਲਫ ਹੈਗੇ ਆ, ਇਹ ਅਟਰਨੀ ਹੈਗੇ ਆ ਤੇ 2015 ਤੋਂ ਕੈਲੀਫੋਰਨੀਆ ਪਬਲਿਕ ਯੂਟਿਲਿਟੀਜ਼ ਕਮਿਸ਼ਨ ਦੇ ਵਿੱਚ ਕਮਿਸ਼ਨਰ ਹੈਗੇ ਆ। ਸੋ ਇਹ ਕਾਫੀ ਵੱਡੀ ਚੇਂਜ ਹੈ ਜਿਹੜੀ ਹੋਣ ਜਾ ਰਹੀ ਹੈ ਇਸ ਏਜੰਸੀ ਦੇ ਵਿੱਚ। ਜੀ। ਸੋ ਏਅਰ ਰਿਸੋਰਸ ਬੋਰਡ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ। ਇਹਨਾਂ ਨੇ ਹੁਣ ਤੱਕ ਟਰੱਕਾਂ ਵਾਲੇ ਦੇ ਉੱਤੇ ਜਾਂ ਛੋਟੇ ਟਰੱਕ ਜਾਂ ਵੱਡੇ ਟਰੱਕ ਆ ਉਹਨਾਂ ਨੂੰ ਕੀ ਕੁਛ ਕਰਨ ਦੇ ਲਈ ਕੀ ਕੁਛ ਚੇਂਜਿਸ ਜਿਹੜੇ ਉਹਨਾਂ ਨੇ ਲਿਆਂਦੇ ਨੇ? ਬਿਲਕੁਲ, ਜੋ ਵੀ ਆਪਾਂ ਅੱਜ ਤੱਕ ਪਿਛਲੇ 15 ਸਾਲ ਦੇ ਵਿੱਚ ਜਿਹੜਾ ਵੀ ਆਪਾਂ ਕਾਰਬ ਦੇ ਵੱਲੋਂ ਜੋ ਵੀ ਆਪਣੇ ਟਰੱਕ ਚੇਂਜਸ ਆਈਆਂ ਹੈਗੀਆਂ, ਜੋ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਪਣੇ ਪੋਲਿਊਸ਼ਨ ਦੇ ਉੱਤੇ ਚੱਲਦੇ ਜਿੰਨਾ ਵੀ ਆਪਣੀ ਟਰੱਕਿੰਗ ਇੰਡਸਟਰੀ ਚੇਂਜ ਹੋਈ ਹੈਗੀ ਆ, ਉਹ pretty much ਸਾਰੀ ਕਾਰਬ ਦੀ ਜਿਹੜੀ ਉਹਦਾ ਮੇਜਰ ਰੋਲ ਹੈਗਾ। ਜਿਹੜੇ ਮੈਰੀ ਨਿਕਲਸ ਸੀਗੇ ਉਹਨਾਂ ਨੇ 13 ਸਾਲ ਇੱਥੇ ਸਰਵ ਕੀਤਾ। ਸੋ ਬੇਸਿਕਲੀ pretty much ਜਿੰਨੀਆਂ ਚੇਂਜ ਆਈ ਹੈ ਕੈਲੀਫੋਰਨੀਆ ਦੇ ਵਿੱਚ, ਚਾਹੇ ਉਹ ਟਰੱਕਿੰਗ ਨੂੰ ਲੈ ਕੇ ਦੇਖ ਲਓ ਜਾਂ ਕਿਸੇ ਵੀ ਚੀਜ਼ ਦੀ ਹੈ ਜਿਹੜੀ ਪੋਲਿਊਸ਼ਨ ਦੇ ਉੱਤੇ ਆ, ਉਹ ਇਸ ਏਜੰਸੀ ਦੇ ਥਰੂ ਹੀ ਹੋ ਕੇ ਸਾਰਾ ਕੁਛ ਨਿਕਲਿਆ।
ਜੀ। ਸੋ ਇਹਨਾਂ ਦੇ ਬਾਰੇ ਕੀ ਦੱਸਿਆ ਜਾਂਦਾ ਆ ਵੀ ਇਹ ਹੋਰ ਸਖਤੀ ਜਿਹੜੀ ਆ ਉਹ ਕਰਨ ਬਾਰੇ ਸੋਚ ਰਹੇ ਨੇ? ਕੁਛ ਇਹਨਾਂ ਨੇ ਆਪਣਾ ਕੋਈ ਏਜੰਡਾ ਕੁਛ ਇੱਦਾਂ ਦਾ ਦੱਸਿਆ ਵੀ ਕਿੱਧਰਲੇ ਪਾਸੇ ਨੂੰ ਇਹ ਜਿਹੜੀ ਕਾਰਪੋਸ ਨੂੰ ਲੈ ਕੇ ਜਾਣਾ ਚਾਹੁੰਦੇ ਨੇ? ਨਹੀਂ, ਅਜੇ ਤੇ ਇਹਦੇ ਬਾਰੇ ਦੇ ਵਿੱਚ ਕੋਈ ਗੱਲ ਨਹੀਂ ਹੈਗੀ। ਅਜੇ ਤਾਂ ਜਿਹੜਾ ਇਹ ਰੀਸੈਂਟਲੀ ਇੱਕ ਅਨਾਊਂਸਮੈਂਟ ਆਈ ਹੈਗੀ ਆ, ਸੋ ਹੁਣ ਇਸ ਤੋਂ ਬਾਅਦ ਦੇ ਵਿੱਚ ਇਹਦੇ ਉੱਤੇ ਜਿਹੜੀ ਆ ਖੋਜ ਖਬਰ ਹੋ ਜੂਗੀ ਕਿ ਇਹਨਾਂ ਦਾ ਪਿਛਲਾ ਰੈਕਡ ਕਿਸ ਤਰ੍ਹਾਂ ਦਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜਾ ਇਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਆ। ਜੀ ਜੀ, ਬਿਲਕੁਲ। ਸੋ ਬਿਲਕੁਲ। ਸੋ ਤੇ ਤੁਹਾਡਾ ਵੀ ਜਿਹੜਾ ਟਰੈਕਿੰਗ ਨੂੰ ਲੈ ਕੇ ਜੇ ਕੋਈ ਸਵਾਲ ਹੈਗਾ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ 408 272 5200 408272 5200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰ ਸਕਦੇ ਆ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ AB5 ਨੂੰ ਲੈ ਕੇ ਫੈਡਰਲ ਜੱਜਿਸ ਦੇ ਕੋਲ ਕਹਿੰਦੇ ਚਿੱਠੀਆਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਕੀ ਪੂਰਾ ਚੱਲ ਰਿਹਾ ਜੀ ਇਸ ਟਾਈਮ ਇਸ ਨੂੰ ਲੈ ਕੇ? ਬਿਲਕੁਲ ਲੇਟਲੀ ਜਿਹੜਾ ਕੋਰਟ ਦੇ ਵਿੱਚ ਜਿਹੜੀ ਵੀ ਆਪਣੀ ਇਹਦਾ ਚੱਲ ਰਿਹਾ AB5 ਦਾ ਰੀਸੈਂਟ ਜਿਹੜਾ ਹੈਗਾ ਉਹਦੇ ਜਿਹੜੀਆਂ ਕੈਲ ਕੈਟਰੇਜ ਕੰਪਨੀ ਹੈਗੀ ਆ ਉਹਦੇ ਵੱਲੋਂ ਕੀਤਾ ਗਿਆ ਸੀਗਾ ਹੁਣ ਰੀਸੈਂਟਲੀ। ਤੇ ਜਿਹੜੇ ਦੋ ਸਾਈਡ ਦੇ ਅਟਰਨੀਜ਼ ਹੈਗੇ, ਇੱਕ ਤਾਂ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੇ ਅਟਰਨੀਜ਼ ਆ, ਦੂਜੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ ਦੇ ਅਟਰਨੀਜ਼ ਆ। ਸੋ ਦੋਨੋਂ ਜਿਹੜੇ ਆ ਉਹਨਾਂ ਨੇ US ਕੋਰਟ ਆਫ ਅਪੀਲਸ ਦੇ 9th ਸਰਕਿਟ ਕੋਰਟ ਨੂੰ ਜਿਹੜਾ ਉਹ ਲੈਟਰਸ ਲਿਖੇ ਹੈਗੇ ਆ। ਇੱਕ ਸਾਈਡ ਉਹੀ ਕਹਿ ਰਹੀ ਹੈ ਕਿ ਇਹਨੂੰ ਜਿਹੜਾ ਐਨਫੋਰਸਮੈਂਟ ਹੈ ਰੋਕੀ ਜਾਵੇ, ਤੇ ਦੂਸਰੀ ਜਿਹੜੀ ਸਾਈਡ ਹੈਗੀ ਆ ਟੀਮਸਟਰ ਦੀ ਉਹ ਕਹਿ ਰਹੀ ਹੈ ਵੀ ਇਹਨੂੰ ਐਨਫੋਰਸ ਕੀਤਾ ਜਾਵੇ। ਸੋ ਇਹ ਜਿਹੜੀ ਹੁਣ ਇਸ ਵੇਲੇ ਲੜਾਈ ਹੈਗੀ ਆ ਪ੍ਰੀਟੀ ਮੱਚ ਇੱਕ ਸਿਰਫ ਉਸ ਚੀਜ਼ ਤੇ ਅੜੀ ਹੋਈ ਆ ਕਿ ਜਿਹੜੀ ਇੱਕ ਇੰਜੰਕਸ਼ਨ ਹੈਗੀ ਆ ਉਹਦੇ ਕਰਕੇ, ਤੇ ਜਿਹੜੀ ਦੂਜੀ ਸਾਈਡ ਤੇ ਜਿਹੜੀ ਟੀਮਸਟਰ ਹੈਗੀ ਆ ਉਹ ਇਸ ਚੀਜ਼ ਨੂੰ ਜ਼ੋਰ ਦੇ ਕੇ ਕਹਿ ਰਹੇ ਆ ਕਿ ਇਹਨੂੰ ਐਨਫੋਰਸਮੈਂਟ ਕੀਤਾ ਜਾਵੇ। ਸੋ ਇਸ ਮੁੱਦੇ ਦੇ ਉੱਤੇ ਜਾ ਕੇ ਜਿਹੜਾ ਉਹ ਔਰ ਦੋਨਾਂ ਨੇ ਵੱਖਰੇ ਵੱਖਰੇ ਪੱਖ ਤੋਂ ਆਪਣੇ ਚਿੱਠੀਆਂ ਲਿਖੀਆਂ ਜਿਹੜੀਆਂ ਕਿ ਆਪਣੀਆਂ ਕੋਰਟ ਨੂੰ ਲਿਖੀਆਂ ਹੈਗੀਆਂ। ਉਹਨਾਂ ਨੇ ਵੱਖਰਾ ਮਤਲਬ ਕਿ ਉਹਦਾ ਤਰੀਕਾ ਰੱਖਿਆ ਹੈਗਾ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਦੋਨਾਂ ਦੇ ਵਿੱਚੋਂ ਕਿਹੜੀ ਜਿਹੜੀ ਆ ਇਸ ਵੇਲੇ ਜਿਨ੍ਹਾਂ ਦੀ ਗੱਲ ਮੰਨੀ ਜਾਂਦੀ ਆ। ਆਬਵੀਅਸਲੀ ਜਿਹੜਾ ਥੋੜ੍ਹਾ ਜਿਹਾ ਹੈਵੀ ਵੇਟ ਹੈਗਾ ਟੀਮਸਟਰ ਦਾ ਹੈਗਾ ਆ, ਤੇ ਕਿਉਂਕਿ ਉਹ ਨੰਬਰ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ। ਤੇ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵੱਲੋਂ ਜਿਹੜਾ ਕੇਸ ਕੀਤਾ ਗਿਆ ਹੈਗਾ ਉਹ ਅਜੇ ਹਾਲ ਦੀ ਘੜੀ ਜਿਹੜੀ ਇੰਜੰਕਸ਼ਨ ਹੈਗੀ ਆ ਉਹ ਇਨਫੋਰਸ ਹੈਗੀ ਆ। ਸੋ ਇਹ ਟਾਈਮ ਹੀ ਦੱਸ ਸਕਦਾ ਕਿ ਇਹਦੇ ਵਿੱਚ ਦੋਨਾਂ 'ਚ ਕੀ ਫੈਸਲਾ ਹੋਣਾ ਹੈ। ਜੀ। ਤੇ ਰਾਜਕਰਮਵੀਰ ਸਿੰਘ ਜੀ, ਰਮਨ ਜੀ, ਅਗਲੀ ਗੱਲ ਜੇ ਇੱਕ ਆਪਾਂ ਕਰਦੇ ਜਾਈਏ, ਜੋ ਬਾਈਡਨ ਹੁਣੀ ਜਿਹੜਾ ਨਾਮ ਲੈ ਰਹੇ ਹੈਗੇ ਟਰਾਂਸਪੋਰਟੇਸ਼ਨ ਸੈਕਟਰੀ ਦਾ, ਰੈਮ ਇਮੈਨੂਅਲ, ਜਿਹੜੇ ਸ਼ਿਕਾਗੋ ਦੇ ਮੇਅਰ ਰਹੇ ਹੈਗੇ ਆ 8 ਸਾਲ, ਉਹ ਤੋਂ ਬਾਅਦ ਪ੍ਰੈਜ਼ੀਡੈਂਟ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਵਿੱਚ ਵੀ ਸੀਗੇ। ਸੋ ਉਹਦੇ ਨਾਲ ਕੁਛ ਜਿਹੜਾ ਟਰੱਕਿੰਗ ਇੰਡਸਟਰੀ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਊਗਾ, ਇਹਦੇ ਬਾਰੇ ਕੋਈ ਹਜੇ ਖਬਰ ਆਈ ਜਾਂ ਨਹੀਂ? ਨਹੀਂ ਜੋ ਜੀ, ਇਹਦੇ ਬਾਰੇ ਕੋਈ ਖਬਰ ਨਹੀਂ ਅਜੇ ਐਕਚੁਅਲੀ ਹੈਗੀ, ਕਿਉਂਕਿ ਮੋਸਟਲੀ ਜਿਹੜੇ ਇਹ ਜਦੋਂ ਪੋਜੀਸ਼ਨਾਂ ਚੇਂਜ ਹੁੰਦੀਆਂ ਹੈਗੀਆਂ ਡੈਫੀਨੇਟਲੀ ਉਹਨਾਂ ਦੀ ਸੋਚ ਦਾ ਥੋੜ੍ਹਾ ਬਹੁਤ ਜਿਹੜਾ ਅਸਰ ਹੁੰਦਾ ਕਿ ਉਹ ਕਿਸ ਤਰ੍ਹਾਂ ਦੇ ਹੈਗੇ ਆ, ਨਰਮ ਵਰਤੀ ਦੇ ਵਾਲੇ ਆ, ਸਖਤ ਵਰਤੀ ਦੇ ਵਾਲੇ ਆ। ਪਰ ਮੈਜੋਰਟੀ ਜਿਹੜਾ ਕੰਮ ਹੁੰਦਾ ਆ, ਜਿਹੜੀਆਂ ਏਜੰਸੀਜ਼ ਆ ਇਹਨਾਂ ਦੇ ਵਿੱਚ ਕੰਮ ਚੱਲ ਰਿਹਾ ਹੁੰਦਾ ਜਿਹੜਾ, ਉਹਨਾਂ ਦੇ ਉੱਤੇ ਫਿਰ ਉਹ ਉਸ ਢੰਗ ਦੇ ਨਾਲ ਹੌਲੀ ਹੌਲੀ ਉਹਨਾਂ ਨੂੰ ਜਿਹੜਾ ਆ ਕਨਵਰਟ ਹੋਣਾ ਪੈਂਦਾ ਜਾਂ ਉਹਨੂੰ ਕਨਵਰਟ ਕਰਦੇ ਆ। ਸੋ ਹਾਲ ਦੀ ਘੜੀ ਇਹਦੇ ਬਾਰੇ ਦੇ ਵਿੱਚ ਕੋਈ ਐਸੀ ਖਾਸ ਜਿਹੜੀ ਆ ਉਹ ਰਾਏ ਨਹੀਂ ਆਈ ਹੈਗੀ। ਬਟ ਆਉਣ ਵਾਲਾ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਅੱਗੇ ਟਾਈਮ ਵੱਧਦਾ ਜਾ ਰਿਹਾ, ਮੇਰੇ ਖਿਆਲ ਜਿੱਦਾਂ ਜਿੱਦਾਂ ਕਨਫਰਮ ਹੋ ਜਾਏਗਾ ਕਿ ਕੌਣ ਕੌਣ ਆ ਰਿਹਾ, ਉਹਦੇ ਨਾਲ ਫਿਰ ਉਹਨਾਂ ਦੀ ਰਿਸਰਚ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ। ਜੀ। ਸੋ ਮੈਨੂੰ ਲੱਗਦਾ ਵੀ ਜਿਹੜੇ ਬਿਜ਼ਨਸ 'ਚ ਹੋਣ, ਜੇ ਹੁਣ ਟਰੱਕਿੰਗ ਵਾਲੇ ਆ, ਟਰਾਂਸਪੋਰਟੇਸ਼ਨ ਨਾਲ ਰਿਲੇਟਡ ਹੈਗੇ ਆ, ਇਹਨਾਂ ਨੂੰ ਪੂਰੀ ਨਜ਼ਰ ਰੱਖਣੀ ਚਾਹੀਦੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਕਿਹੜੇ ਬੰਦੇ ਨੂੰ ਲਿਆ ਰਹੇ ਆ, ਸਾਡੇ ਕੀ ਇਸ਼ੂ ਹੈਗੇ ਆ, ਤਾਂ ਕਿ ਪਹਿਲਾਂ ਤੋਂ ਹੀ ਜਿਹੜਾ ਉਹ ਕੰਟੈਕਟ ਬਣਿਆ ਰਹੇ। ਜੀ ਬਿਲਕੁਲ ਜੀ। ਜੀ। ਸੋ ਬਿਲਕੁਲ। ਅਤੇ ਆਪਾਂ ਜਿਹੜਾ ਦੇਖਿਆ ਪ੍ਰੋਪ 22 ਵੀ ਇੱਥੇ ਜਿਹੜੀ ਹੋਈ ਆ ਪਾਸ ਹੋ ਗਈ ਹੈ ਕੈਲੀਫੋਰਨੀਆ 'ਚ। AB5 ਦਾ ਮਸਲਾ ਵੀ ਅਜੇ ਕਿਸੇ ਤਣ ਪੱਤਣ ਨਹੀਂ ਲੱਗਾ। ਸੋ ਇਸ ਨੂੰ ਲੈ ਕੇ ਟਰੱਕਿੰਗ ਦੇ ਵਿੱਚ ਕਿੱਦਾਂ ਦਾ ਅਜੇ ਵੀ ਭੰਬਲ ਭੂਸੇ ਜਿਹੜੇ ਬਣੇ ਪਏ ਆ, ਜਾਂ ਉਹਦੇ ਵਿੱਚ ਕਲੈਰਿਟੀ ਹੈਗੀ ਆ ਵੀ ਕੀ ਉਹਨਾਂ ਦੇ ਨਾਲ ਹੋਣਾ ਹੈ? ਨਹੀਂ, ਮੇਰੇ ਖਿਆਲ ਰਾਜਕਰਨ ਇਹਦੇ ਵਿੱਚ ਜੇ ਐਵੇਂ ਆਪਾਂ ਕਹੀਏ ਨਾ ਵੀ ਜਿਹੜੀ ਦੋ ਚਿੱਤੀ ਵਾਲੀ ਸਿਚੁਏਸ਼ਨ ਨਹੀਂ ਹੈਗੀ ਟਰੱਕਿੰਗ ਦੇ ਵਿੱਚ, ਨਾ ਹੀ ਹੋਣੀ ਚਾਹੀਦੀ ਆ। ਜੇ ਕਿਸੇ ਨੂੰ ਹੈਗੀ ਆ ਤਾਂ ਗਲਤ ਆ, ਕਿਉਂਕਿ ਜਿਹੜਾ ਵੀ ਇਨਸਾਨ ਇਹ ਹੁਣ ਤੁਹਾਨੂੰ ਆਪਣੇ ਆਪ ਨੂੰ ਕੈਟੇਗਰਾਈਜ਼ ਕਰ ਲੈਣਾ ਚਾਹੀਦਾ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੈਗੇ ਆ। ਇੱਕ ਉਹ ਕੈਟੇਗਰੀ ਹੈਗੀ ਆ ਜਿਹੜੀ ਕਿ ਟਰੱਕ ਡਰਾਈਵਰ ਆ,
ਠੀਕ ਆ, ਉਹ ਆਪਣੇ ਆਪ ਨੂੰ AB5 ਨਾਲ ਅਟੈਚ ਮੰਨਦੇ ਕਿ 1099 ਤੇ ਇਹ ਸੋ ਉਹ ਜਿਹੜਾ ਵੀ ਕਿਸੇ ਕੰਪਨੀ ਲਈ ਤੁਸੀਂ ਕਿਸੇ ਕੰਪਨੀ ਦਾ ਇਕੁਇਪਮੈਂਟ ਡਰਾਈਵ ਕਰਦੇ ਆ, ਉਹ ਤਾਂ ਇਸ ਲਾਅ ਦੇ ਨਾਲ ਬਿਲਕੁਲ ਅਫੈਕਟਡ ਨਹੀਂ, ਉਹ ਤਾਂ ਟੋਟਲੀ ਡਿਫਰੈਂਟ ਮੈਟਰ ਹੈਗਾ। ਸੋ ਉਹ ਇੰਪਲੋਈ ਆ, ਠੀਕ ਹੈ ਨਾ। ਸੋ ਉਸ ਤੋਂ ਬਾਅਦ ਹੁਣ ਜਿਹੜੇ ਬਾਕੀ ਇਹ ਹੈਗਾ ਜਿਹੜੇ ਓਨਰ ਆਪਰੇਟਰ ਹੈਗੇ ਆ, ਠੀਕ ਹੈ, ਜਿਹੜੇ ਆਪਣਾ ਇਕੁਇਪਮੈਂਟ ਆ, ਆਪਣੀਆਂ ਲੋਨ ਦਿੰਦੇ ਆ, ਆਪਣੀਆਂ ਪੇਮੈਂਟਾਂ ਦਿੰਦੇ ਆ, ਆਪਣੀ ਇੰਸ਼ੋਰੈਂਸ, ਆਪਣੀ MC, ਆਪਣਾ ਸਾਰਾ ਕੁਛ ਆ, ਇਹ ਲਾਅ ਦੇ ਉੱਤੇ ਇਫੈਕਟ ਕਰਦਾ। ਔਰ ਉਹਨਾਂ ਦੇ ਵਿੱਚ ਵੀ ਜਿਹੜਾ ਲਾਅ ਇਫੈਕਟ ਕਰਦਾ ਹੈਗਾ, ਇਹ ਉਹਨਾਂ ਨੂੰ ਕਰਦਾ ਹੈਗਾ ਜਿਹੜੇ ਇੱਕੋ ਕੰਪਨੀ ਦਾ ਕੰਮ ਕਰਦੇ ਆ, ਜਿੱਦਾਂ ਉਹਨਾਂ ਦਾ ਹੀ ਟ੍ਰੇਲਰ ਹੁੱਕਅਪ ਐਂਡ ਡਰੋਪ ਕਰਦੇ ਆ ਜਾਂ ਉਹਨਾਂ ਦੇ ਨਾਲ ਹੀ ਟੋਟਲੀ ਕੰਮ ਕਰਦੇ ਹੈਗੇ ਆ, ਉਹ ਬਾਉਂਡ ਹੈਗੇ ਇੱਕ ਕੰਪਨੀ ਦੇ ਨਾਲ, ਉਹ ਦੂਜੀ ਕੰਪਨੀ ਨਾਲ ਕੰਮ ਨਹੀਂ ਕਰ ਸਕਦੇ। ਇਹ ਸਿਰਫ ਉਹਨਾਂ ਦੇ ਉੱਤੇ ਲਾਅ ਜਿਹੜਾ ਇਹ ਮੈਟਰ ਕਰਦਾ ਆ। ਈਵਨ ਜਿਹੜੇ ਓਨਰ ਆਪਰੇਟਰ ਹੈਗੇ ਆ, ਜਿਹੜੀਆਂ 12 ਐਗਜ਼ੰਪਸ਼ਨਸ ਦਿੱਤੀਆਂ ਗਈਆਂ ਸੀ, 12 ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸੀ ਇੱਕ ਓਨਰ ਆਪਰੇਟਰ ਦੇ ਲਈ, 12 ਸ਼ਰਤਾਂ, ਜੇ ਉਹ 12 ਸ਼ਰਤਾਂ ਪੂਰੀਆਂ ਕਰਦੇ ਆ, ਉਹਨਾਂ ਨੂੰ ਇਸ ਲਾਅ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ। ਸੋ ਇਹ ਬੜਾ ਪਰਟੀਕੂਲਰ ਸਪੈਸੀਫਿਕ ਏਰੀਆ ਹੈਗਾ ਜਿੱਥੇ ਲਾਅ ਜਿਹੜਾ ਆ ਇਹ ਮਤਲਬ ਕਿ ਲਾਗੂ ਹੁੰਦਾ ਆ। ਸੋ ਇਹ ਨਹੀਂ ਹੈਗਾ ਕਿ ਇਸ ਲਾਅ ਦੇ ਉੱਤੇ ਸਾਰੇ ਜਾਣੀ ਸਾਰੀ ਇੰਡਸਟਰੀ ਆਉਂਦੀ ਆ। ਵੈਰੀ ਸਪੈਸੀਫਿਕ ਜਿਹੜਾ ਜਗ੍ਹਾ ਹੈਗੀ ਹੈ, ਸਪੈਸੀਫਿਕ ਜਿਹੜਾ ਗਰੁੱਪ ਹੈਗਾ, ਉਹਦੇ ਤੇ ਇਹ ਲਾਅ ਲਾਗੂ ਹੁੰਦਾ। ਸੋ ਇਹ ਜਿਹੜਾ ਹੈਗਾ ਹੁਣ ਇਹਦੇ ਆਪਣੇ ਆਪ ਨੂੰ ਕੈਟੇਗਰਾਈਜ਼ ਕਰ ਲੈਣਾ ਚਾਹੀਦਾ ਕਿ ਅਸੀਂ ਕਿਹੜੀ ਕੈਟੇਗਰੀ 'ਚ ਆਉਂਦੇ ਹਾਂ। ਜੇ ਅਸੀਂ ਡਰਾਈਵਰ ਕੈਟੇਗਰੀ 'ਚ ਆਉਂਦੇ ਹਾਂ ਤਾਂ ਸਾਡੇ ਉੱਤੇ ਲਾਅ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਸਾਨੂੰ W2 ਮਿਲਣਾ ਚਾਹੀਦਾ, ਟੈਕਸ ਕੱਟਿਆ ਜਾਣਾ ਚਾਹੀਦਾ, ਨੋ ਕੁਐਸਚਨ ਅਬਾਊਟ ਇਟ, ਠੀਕ ਹੈ। ਸੋ ਜਿਹੜੇ ਇੰਡੀਪੈਂਡੈਂਟ ਓਨਰ ਆਪਰੇਟਰ ਹੈਗੇ ਆ, ਜਿਹੜੇ ਮਲਟੀਪਲ ਬ੍ਰੋਕਰਸ ਨਾਲ ਕੰਮ ਕਰਦੇ ਹੈਗੇ ਆ, ਉਹ ਆਪਣੀਆਂ 12 ਸ਼ਰਤਾਂ ਪੂਰੀਆਂ ਕਰਨ ਔਰ ਉਹ ਇਸ ਲਾਅ ਦੇ ਥੱਲੇ ਨਹੀਂ ਆਉਂਦੇ ਹੈਗੇ। ਸੋ ਰਹਿ ਸਿਰਫ ਜਿਹੜੇ ਕਿ ਇੱਕੋ ਕੰਪਨੀ ਨਾਲ ਕੰਮ ਕਰਦੇ ਆ ਜਾਂ ਉਹਨਾਂ ਦਾ ਟ੍ਰੇਲਰ ਹੁੱਕ ਐਂਡ ਡਰੋਪ ਕਰਦੇ ਆ, ਇਹ ਉਹਨਾਂ ਦੇ ਉੱਤੇ ਲਾਅ ਜਿਹੜਾ ਆ ਜਦੋਂ ਵੀ ਅਸਰ ਕੀਤਾ ਉਹਨਾਂ ਤੇ ਅਸਰ ਕਰਨਾ। ਜੀ ਜੀ। ਅਗਲੀ ਆਪਾਂ ਰਮਨ ਜੀ ਗੱਲ ਕਰਦੇ ਹਾਂ, ਟਰੱਕਿੰਗ ਦਾ ਬਹੁਤ ਵੱਡਾ ਜਿਹੜਾ ਰੋਲ ਆ ਲੌਜਿਸਟਿਕਸ ਦਾ ਜਿਹੜਾ ਉਹ ਰਹਿਣ ਵਾਲਾ ਆ। COVID-19 ਦੀ ਜਿਹੜੀ ਵੈਕਸੀਨ ਆ ਉਸ ਨੂੰ ਇੱਕ ਥਾਂ ਤੋਂ ਮੁਲਕ ਦੇ ਦੂਜੇ ਹਿੱਸਿਆਂ ਤੱਕ ਜਿਹੜਾ ਉਹ ਪਹੁੰਚਾਉਣ ਦੇ ਲਈ, ਇਸ ਦੇ ਲਈ ਕਿੱਦਾਂ ਦੀਆਂ ਤਿਆਰੀਆਂ ਜਿਹੜੀਆਂ ਆ ਉਹ ਰਾਈਟ ਨਾਓ ਚੱਲ ਰਹੀਆਂ ਨੇ? ਜੀ ਬਿਲਕੁਲ, ਇਹਦੇ ਉੱਤੇ ਜਿਹੜੀ ਲਾਸਟ ਮਾਈਲ ਡਿਲੀਵਰੀ ਹੈਗੀ UPS FedEx ਦੇ ਵੱਲੋਂ ਜਿਹੜੀ ਹੈਗੀ ਆ, ਉਹਦੇ ਵਿੱਚ ਇੱਕ ਕਾਫੀ ਇੰਟਰਸਟਿੰਗ ਜਿਹੜਾ ਗੈਪ ਆਇਆ ਹੈਗਾ, ਇੱਕ ਦੇਖਣ 'ਚ ਆਇਆ ਹੈਗਾ ਕਿ ਉਹਨਾਂ ਨੇ ਜਿਹੜੀ ਮੌਕ ਸ਼ਿਪਮੈਂਟਸ ਹੈਗੀਆਂ, ਇਹਨਾਂ ਦੀਆਂ ਇੱਕ ਨਕਲੀ ਜਿਹੜੀਆਂ ਸ਼ਿਪਮੈਂਟਸ ਆ COVID-19 ਵੈਕਸੀਨ ਦੀਆਂ ਟੈਸਟ ਦੇ ਤੌਰ 'ਤੇ, ਰਿਹਰਸਲ ਦੇ ਤੌਰ 'ਤੇ ਇਹਨਾਂ ਨੇ ਜਿਹੜੀਆਂ ਉਹ ਸ਼ਿਪ ਕੀਤੀਆਂ ਸੀਗੀਆਂ। ਅਤੇ ਉਹਦੇ ਬਾਰੇ ਦੇ ਵਿੱਚ ਉਹਨਾਂ ਨੇ ਜਿਹੜੀ ਆ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮੇਟੀ ਹੈਗੀ ਆ, ਉਹਨਾਂ ਦੀ ਇੰਡੀਪੈਂਡੈਂਟ ਐਕਸਪਰਟ ਦੀ ਮੀਟਿੰਗ ਜਿਹੜੀ ਹੋਈ ਆ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਹਦੇ ਵਿੱਚ 2 ਦਿਨ ਦਾ ਗੈਪ ਆ ਰਿਹਾ ਕਿ ਕਿਸੇ ਥਾਂ ਤੇ ਜਿਹੜਾ ਵੈਕਸੀਨ ਉਹ ਪਹਿਲਾਂ ਪਹੁੰਚ ਰਿਹਾ ਤੇ ਸਰਿੰਜਸ ਬਾਅਦ 'ਚ ਪਹੁੰਚ ਰਹੇ ਆ ਜਾਂ ਸਰਿੰਜਸ ਪਹਿਲਾਂ ਪਹੁੰਚ ਰਹੇ ਆ, ਉਹ 2 ਦਿਨ ਦਾ ਗੈਪ ਜਿਹੜਾ ਉਹ ਆ ਰਿਹਾ ਹੈਗਾ। ਸੋ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ ਕਿ ਕਿਸ ਤਰ੍ਹਾਂ ਉਹ ਜਿਹੜਾ ਗੈਪ ਹੈਗਾ ਉਹਨੂੰ 2 ਦਿਨ ਦਾ ਜਿਹੜਾ ਲੈ ਗਿਆ ਉਹਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ, ਕਿਸ ਤਰ੍ਹਾਂ ਉਹਨੂੰ ਮਿਟਾਇਆ ਜਾਵੇ ਤਾਂ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਟਾਈਮ ਦੇ ਨਾਲ ਪਹੁੰਚ ਸਕਣ ਉੱਥੇ। ਜੀ। ਅਤੇ ਨਾਲ ਹੀ ਮੈਂ ਇਸ ਦੇ ਵਿੱਚ ਇਹ ਵੀ ਜਿਹੜਾ ਪੁੱਛਣਾ ਚਾਹੁੰਦਾ ਹਾਂ ਵੀ ਰਾਈਟ ਨਾਓ ਜਿੱਦਾਂ ਨਵੀਂ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ, ਉਹਨੇ ਆਪਣੇ COVID-19 ਨੂੰ ਫੈਲਾਅ ਨੂੰ ਰੋਕਣ ਦੇ ਲਈ ਕਿਹਾ ਵੀ ਅਸੀਂ ਇੰਟਰਸਟੇਟ ਜਿਹੜੀਆਂ ਬੱਸਾਂ 'ਚ ਜਾਂਦੇ ਆ ਲੋਕਾਂ ਨੂੰ ਮਾਸਕ ਪਾਉਣ ਦੇ ਲਈ ਆਖਾਂਗੇ। ਫਿਰ ਬਹੁਤ ਸਾਰੀਆਂ ਸੂਬਿਆਂ ਦੀ ਆਪਣੀ ਕੁਆਰੰਟੀਨ ਦੇ ਜਿਹੜੇ ਆ ਉਹ ਵੱਖੋ ਵੱਖਰੇ ਜਿਹੜੇ ਕਾਨੂੰਨ ਆ ਉਹ ਆਪਾਂ ਦੇਖ ਰਹੇ ਹਾਂ। ਟਰੱਕਰ ਆ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਕੀ ਇਨਫੈਕਟ ਕਈ ਸਟੇਟਸ ਦੇ ਵਿੱਚੋਂ ਲੰਘ ਕੇ ਜਿਹੜਾ ਆ ਉਹ ਆਉਂਦਾ ਹੈ, ਕਿਤੇ ਰੁਕਦਾ ਆ, ਕਿਤੇ ਬਾਹਰ ਖਾਣਾ ਪੀਣਾ ਵੀ ਕਰਦਾ ਆ, ਨਹਾਉਂਦਾ ਧੋਂਦਾ ਵੀ ਆ, ਗੈਸ ਵੀ ਭਰਾਉਂਦਾ ਆ। ਸੋ ਕੀ ਵੈਕਸੀਨ ਉਹਨਾਂ ਨੂੰ ਪਹਿਲੋਂ ਦੇਣ ਦੀ ਕੋਈ ਮੰਗ ਉੱਠ ਰਹੀ ਆ? ਕਿਉਂਕਿ ਬਾਕੀ ਚਲੋ ਨੋ ਡਾਊਟ ਜਿਹੜੇ ਹੈਲਥ ਵਰਕਰਸ ਨੇ ਉਹ ਵੀ ਫਰੰਟ ਲਾਈਨ ਵਰਕਰ ਆ, ਪਰ ਟਰੱਕਿੰਗ ਵਾਲੇ ਵੀ ਜਿਹੜੇ ਰਾਈਟ ਨਾਓ ਜਿਹੜੇ ਫਰੰਟ ਲਾਈਨ ਵਰਕਰਸ ਦੇ ਵਿੱਚ ਹੀ ਆ, ਸਭ ਤੋਂ ਜ਼ਿਆਦਾ ਆਉਣਾ ਜਾਣਾ ਉਹਨਾਂ ਦਾ ਇੱਕ ਸੂਬਿਆਂ ਤੋਂ ਦੂਜੇ ਸੂਬਿਆਂ ਦੇ ਵਿਚਕਾਰ ਹੁੰਦਾ ਆ। ਉਹਨਾਂ ਨੂੰ ਲੈ ਕੇ ਵੈਕਸੀਨ ਦੇਣ ਦੀ ਪ੍ਰਕਿਰਿਆ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਗੱਲਬਾਤ ਹੈਗੀ ਵੀ ਆ ਜਾਂ ਜੇ ਰਾਈਟ ਨਾਓ ਇਹਨਾਂ ਨੂੰ ਸਾਈਡ ਲਾਈਨ ਹੀ ਕੀਤਾ ਹੋਇਆ ਹੈ? ਨਹੀਂ ਬਿਲਕੁਲ ਜੀ, ਉਹਦੇ ਉੱਤੇ ਪੂਰੀ ਗੱਲਬਾਤ ਹੈਗੀ ਹੈ। ਜਿਹੜਾ ਟਰੱਕ ਡਰਾਈਵਰਸ ਹੈਗੇ ਆ ਇਹ ਫਸਟ ਲਾਈਨ ਵਰਕਰ ਮੰਨੇ ਜਾ ਰਹੇ ਆ ਔਰ ਇਹਨਾਂ ਦੇ ਲਈ ਜਿਹੜੀ ਵੈਕਸੀਨ ਹੈਗੀ ਆ ਉਹ ਫਸਟ ਅਵੇਲੇਬਲ ਹੋਊਗੀ ਜਦੋਂ ਆਪਣੇ ਹਸਪੀਟਲ ਵਰਕਰਸ ਹੈ ਜਿਹੜੇ ਬਿਲਕੁਲ ਫਸਟ ਰਿਸਪੌਂਡਰਸ ਹੈਗੇ, ਉਹਨਾਂ ਤੋਂ ਬਾਅਦ ਦੇ ਵਿੱਚ ਜਿਹੜੇ ਆਪਣੇ ਅਸੈਂਸ਼ੀਅਲ ਵਰਕਰਸ ਦੇ ਵਿੱਚ ਆਉਂਦੇ ਹੈਗੇ ਆ ਟਰੱਕ ਡਰਾਈਵਰ। ਸੋ ਇਹਨਾਂ ਦੀ ਵੈਕਸੀਨ ਜਿਹੜੀ ਆ ਉਹ ਆਮ ਪਬਲਿਕ ਨਾਲੋਂ ਪਹਿਲਾਂ ਅਵੇਲੇਬਲ ਹੋਊਗੀ ਔਰ ਸੇਮ ਕੈਨੇਡਾ ਦੇ ਵਿੱਚ ਵੀ ਇਹੋ ਹੀ ਜਿਹੜੀ ਚੀਜ਼ ਆ ਇਹ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਵੀ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਨੂੰ ਅਸੈਂਸ਼ੀਅਲ ਵਰਕਰਸ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਜਿਹੜੀ ਵੈਕਸੀਨ ਹੈਗੀ ਆ ਉਹ ਪਹਿਲਾਂ ਡਿਸਟਰੀਬਿਊਟ ਜਿਹੜੀ ਪਹਿਲਾਂ ਇਹਨਾਂ ਨੂੰ ਅਵੇਲੇਬਲ ਹੋ ਜੂਗੀ।
ਜੀ। ਸੋ ਸਰੋਤੇ ਬਿਲਕੁਲ, ਜੇ ਤੁਹਾਡਾ ਵੀ ਕੋਈ ਟਰੈਕਿੰਗ ਦੇ ਬਾਰੇ ਜਿਹੜਾ ਸਵਾਲ ਹੈਗਾ ਆ ਜਾਂ ਕੋਵਿਡ ਨੂੰ ਲੈ ਕੇ ਤੁਹਾਡਾ ਕੋਈ ਟਰੈਕਿੰਗ ਦੇ ਨਾਲ ਜੁੜਿਆ ਹੋਇਆ ਕੁਛ ਸਵਾਲ ਆ, ਕਿਸੇ ਵੀ ਤਰੀਕੇ ਦਾ ਤੁਹਾਡਾ ਕੋਈ ਸਵਾਲ ਹੋਵੇ ਟਰੈਕਿੰਗ ਬਾਰੇ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ 408 272 5200 4082725200। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ 'ਚ ਸਰੋਤਿਓ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਜਿਹੜੀਆਂ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KW KOBO Yuba City 1450 AM, KIID Sacramento 1470 AM, KCVR Lodi Stockton 1570 AM। ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite 1 Sacramento। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ। ਹੌਲੀਡੇਜ਼ ਦੇ ਮੌਕੇ ਦੇ ਉੱਤੇ ਲੱਗ ਚੁੱਕੀ ਹੈ ਭਾਰੀ ਸੇਲ, 50 ਤੋਂ 70% ਤੱਕ ਆਫ। ਕੁਈਨ ਮੈਮਰੀ ਫੋਮ ਮੈਟਰਸ 199। ਪੰਜਾਬ ਸਟਾਈਲ ਪੇਟੀ ਬੈੱਡ ਵੀ ਮੌਜੂਦ ਹਨ, ਸਟਾਕ ਦੇ ਵਿੱਚ ਹਨ, ਵੇਟਿੰਗ ਨਹੀਂ ਹੋਵੇਗੀ। ਫਾਈਨੈਂਸਿੰਗ ਦੀਆਂ ਆਪਸ਼ਨਸ ਵੀ ਉਪਲਬਧ ਹਨ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। Mattress and Furniture Express Roseville 1811 Douglas Boulevard Roseville Ross Store ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ Many Hair 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮ ਅਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। Mattress Express Roseville। ਵਿਹਾਰੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਿਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਛਮ ਛਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121 ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਸਕਾਈ ਟਰਾਂਸ ਇੰਕ ਵਾਲਿਆਂ ਨੂੰ ਇਸ ਮੌਕੇ ਕੈਲੀਫੋਰਨੀਆ ਤੋਂ ਈਸਟ ਕੋਸਟ ਨੂੰ ਚੱਲਣ ਵਾਲੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। $3500 ਤਨਖਾਹ ਪਰ ਟ੍ਰਿਪ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਅਮਨ 9168321265, ਸ਼ਾਨ ਸਿੰਘ 5304349175। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦਾ। ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਜਿਸ ਵਿੱਚ ਆਪਾਂ ਟਰੱਕਿੰਗ ਬਾਰੇ ਜਿਹੜੀ ਆ ਉਹ ਗੱਲਬਾਤ ਕਰ ਰਹੇ ਹਾਂ ਅਤੇ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਅਤੇ ਨਾਲ ਹੀ ਆਪਣੇ ਜੁੜੇ ਹੋਏ ਨੇ ਰਮਨ ਢਿੱਲੋਂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਸੋ ਸਰੋਤੇ ਜੇ ਤੁਹਾਡਾ ਵੀ ਟਰੈਕਿੰਗ ਬਾਰੇ ਕੋਈ ਗੱਲਬਾਤ ਆ, ਕੋਈ ਸਵਾਲ ਆ, ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408272 4082725250। ਸੋ ਰਮਨ ਜੀ, ਇਸ ਵੀਕ ਦੇ ਵਿੱਚ ਪਿਛਲੇ 1-2 ਵੀਕਾਂ ਦੇ ਵਿੱਚ ਸਪੌਟ ਰੇਟਸ ਕਿੱਦਾਂ ਦੇ ਚੱਲ ਰਹੇ ਨੇ? ਬਿਲਕੁਲ ਜੀ, ਸਪੌਟ ਰੇਟ ਜਿਹੜੇ ਆ ਥੋੜ੍ਹੇ ਜਿਹੇ ਮੱਧਮ ਹੋਏ ਆ, ਜਿੱਦਾਂ ਕਿ ਨੋਰਮਲ ਜਿਹੜੀ ਸਪੌਟ ਰੇਟ ਹੁੰਦੇ ਆ ਉਸ ਜਗ੍ਹਾ 'ਤੇ ਆ ਗਏ ਆ। ਕਾਫੀ ਜਿਹੜਾ ਥੈਂਕਸ ਗਿਵਿੰਗ ਤੋਂ ਬਾਅਦ ਥੋੜ੍ਹਾ ਜਿਹਾ ਸਲੋ ਡਾਊਨ ਹੁੰਦਾ ਕ੍ਰਿਸਮਸ ਤੱਕ ਥੋੜ੍ਹਾ ਜਿਹਾ ਡਰਾਈ ਫਰੇਟ ਦਾ ਜਿਹੜਾ ਜ਼ੋਰ ਪੈਂਦਾ ਹੁੰਦਾ। ਇੱਧਰੋਂ ਸਲੀਨਸ ਦਾ ਕੰਮ ਜਿਹੜਾ ਆ ਮੁੱਕ ਜਾਂਦਾ ਆ, ਸੋ ਸਾਰਾ ਕੰਮ ਜਿਹੜਾ ਥੱਲੇ ਸ਼ਿਫਟ ਹੋ ਜਾਂਦਾ ਆ ਯੂਮਾ ਦੇ ਵਿੱਚ ਜਾਂ ਨੋਗੈਲਸ ਦੇ ਵਿੱਚ ਲੈ ਜਾਂਦਾ। ਸੋ ਇਸ ਕਰਕੇ ਜਿਹੜੀ ਕੈਲੀਫੋਰਨੀਆ ਦੀ ਮਾਰਕੀਟ ਆ ਥੋੜ੍ਹੀ ਜਿਹੀ ਸਾਫਟ ਹੋ ਜਾਂਦੀ ਹੈ ਇਸ ਵੇਲੇ, ਲੋਡਸ ਘੱਟ ਜਾਂਦੇ ਆ। ਅਤੇ ਪਰ ਇੱਕ ਜਿਹੜਾ ਕੁਐਸਚਨ ਆਪਣਾ ਗੁਰਮਨ ਹੋਣਾ ਨੇ ਕਰ ਰਹੇ ਹੈਗੇ ਆ ਐਮਾਜ਼ੋਨ ਦੇ ਲੋਡਸ ਦੇ ਬਾਰੇ ਦੇ ਵਿੱਚ, ਇਹਦੇ ਵਿੱਚ ਜੀ ਦੇਖੋ ਪਹਿਲੀ ਗੱਲ ਤਾਂ ਹੈ ਕਿ ਕੋਈ ਵੀ ਕਿੰਨੇ ਦਾ ਲੋਡ ਚੁੱਕ ਰਿਹਾ ਹੈਗਾ, ਇਹ ਤਾਂ ਉਹਨਾਂ ਨੂੰ ਸਮਝਣ ਦੀ ਲੋੜ ਹੈਗੀ ਆ ਕਿ ਉਹਨਾਂ ਦੀ ਕਾਸਟ ਕੀ ਔਰ ਕਿੰਨਾ ਬਚਾਉਣਾ ਚਾਹੁੰਦੇ ਆ। ਆਪਾਂ ਓਪਨ ਮਾਰਕੀਟ ਹੈਗੀ ਆ, ਇਹਦੇ ਵਿੱਚ ਕਿਸੇ ਨੂੰ ਆਪਾਂ ਇਹ ਕਹਿ ਨਹੀਂ ਸਕਦੇ ਕਿ ਤੁਸੀਂ ਇੰਨੇ ਦਾ ਲੋਡ ਚੁੱਕੋ ਜਾਂ ਇੰਨੇ ਤੋਂ ਘੱਟ ਨਾ ਚੁੱਕੋ। ਇਹ ਜੇ ਤੁਹਾਨੂੰ ਇਹ ਚੀਜ਼ਾਂ ਹਰ ਇੱਕ ਨੂੰ ਸਮਝਣੀਆਂ ਚਾਹੀਦੀਆਂ ਕਿ ਆਪਣਾ ਜਿਹੜਾ ਘੱਟੋ ਘੱਟ ਜਿਹੜੀ ਆਪਣੀ ਜਿਹੜੀ ਆ ਲਾਗਤ ਆ, ਹੁਣ ਕਈ ਵਾਰੀ ਲਾਗਤ ਜਿਹੜੀ ਆ ਜਦੋਂ ਕਿਸੇ ਦਾ ਹੁਣ ਜਿਹੜਾ ਐਮਾਜ਼ੋਨ 'ਤੇ ਟਰੱਕ ਕੰਮ ਕਰਦਾ ਉਹ ਚੀਪ ਟਰੱਕ ਹੁੰਦਾ, ਉਹਦੀ ਪੇਮੈਂਟ ਓਨੀ ਨਹੀਂ ਹੁੰਦੀ, ਉਹ ਖੁਦ ਚਲਾ ਰਹੇ ਹੈਗੇ ਆ। ਹੁਣ ਇਹ ਆਪਣੀ ਸਮਝਦਾਰੀ ਚਾਹੀਦੀ ਹੈ ਵੀ ਜੇ ਮੇਰੇ ਟਰੱਕ ਦੀ ਕੀਮਤ ਘੱਟ ਆ ਜਾਂ ਮੈਂ ਖੁਦ ਚਲਾ ਰਿਹਾ ਹੈਗਾ, ਔਰ ਕਈ ਲੋਕੀ ਤਾਂ ਆਪਣੀ ਤਨਖਾਹ ਵਿੱਚ ਕੈਲਕੂਲੇਟ ਨਹੀਂ ਕਰਦੇ, ਕਈ ਲੋਕੀ ਕੁਛ ਹੋਰ ਕੈਲਕੂਲੇਟ ਨਹੀਂ ਕਰਦੇ। ਸੋ ਜੇ ਪੂਰੀ ਕੈਲਕੂਲੇਸ਼ਨ ਕਰਕੇ ਲਿਆ ਜਾਵੇ, ਹੁਣ ਇਸ ਵੇਲੇ ਜਿਹੜਾ ਜੇ ਤੁਸੀਂ ਟਰੱਕ ਵਧੀਆ ਤੁਹਾਡੇ ਕੋਲ, ਜਿੱਦਾਂ ਕਿ ਹੁਣ ਕੈਲੀਫੋਰਨੀਆ ਦੇ ਵਿੱਚ ਮੈਜੋਰਟੀ ਟਰੱਕ ਜਿਹੜੇ ਆ ਕਾਰਬ ਕੰਪਲਾਇੰਟ ਚਾਹੀਦੇ ਆ, ਸੋ ਮਹਿੰਗੇ ਆ ਟਰੱਕ। ਸੋ ਜੇ ਅੱਜ ਦੀ ਤਰੀਕ 'ਚ ਤੁਹਾਡੇ ਕੋਲ ਮਹਿੰਗਾ ਟਰੱਕ ਹੈਗਾ, ਤੁਸੀਂ ਆਪਣੀ ਤਨਖਾਹ 50-55 ਸੈਂਟ, ਇਸ ਵੇਲੇ ਜਿਹੜਾ ਲੋਕਲ ਡਰਾਈਵਰ ਹੈਗਾ ਜਿਹੜਾ ਐਮਾਜ਼ੋਨ ਟਾਈਪ ਕੰਮ ਕਰਦਾ ਹੈਗਾ, ਉਹਨਾਂ ਦੀ ਤਨਖਾਹ ਬਹੁਤ ਹਾਈ ਹੈਗੀ ਆ। ਉਹਨਾਂ ਦੀ ਤਨਖਾਹ ਜੇ ਆਪਾਂ ਵਾਲਮਾਰਟ ਦੇ ਡਰਾਈਵਰ ਦੇ ਮੁਕਾਬਲੇ ਚਲੀਏ 80-90 ਸੈਂਟ ਦੇ ਕਰੀਬ ਦਾ ਉਹਨਾਂ ਦੀ ਤਨਖਾਹ ਹੈਗੀ। ਜੇ ਆਪਾਂ ਲੋਕਲ 60 ਸੈਂਟ ਵੀ ਲਾ ਕੇ ਚੱਲੀਏ, ਜਿਹੜਾ ਐਮਾਜ਼ੋਨ ਦਾ ਲੋਕਲ ਕੰਮ ਕਰਦੇ ਹੈਗੇ ਆ 50 ਸੈਂਟ 60 ਸੈਂਟ ਜਿੰਨੇ ਵੀ ਲਾ ਕੇ ਚੱਲੀਏ, ਉਹਦੇ ਹਿਸਾਬ ਨਾਲ ਤੁਸੀਂ ਆਪਣੀ ਤਨਖਾਹ ਲਾਓ, ਸਾਰਾ ਕੁਛ ਲਾਓ। ਜੇ ਤੁਸੀਂ ਉਹ ਸਾਰਾ ਕੁਛ ਲਾਉਂਦੇ ਆ ਨਾ,
ਤੇ ਪ੍ਰੀਟੀ ਮੱਚ ਤੁਹਾਡਾ $80 $95 ਦੇ ਲਾਗੇ ਜਾ ਕੇ ਤੁਹਾਡਾ ਐਕਸਪੈਂਸ ਪੈਂਦਾ ਹੈਗਾ। $80 ਦੇ ਲਾਗੇ ਤੁਹਾਡਾ ਐਕਸਪੈਂਸ ਪੈਂਦਾ ਹੈਗਾ। ਤੇ ਜੇ ਤੁਸੀਂ $2 ਦੇ ਵਿੱਚ ਲੋਡ ਕਰ ਰਹੇ ਆ ਤੇ ਆਬਵੀਅਸਲੀ ਤੁਹਾਡੀ ਆਪਣੀ ਸਮਝਦਾਰੀ ਹੈ ਵੀ ਜੇ ਤੁਸੀਂ 20 ਸੈਂਟ ਹੀ ਮਾਈਲ ਦੇ ਕਮਾਉਣੇ ਆ ਆਪਣੀ ਬਿਜ਼ਨਸ ਦੇ ਉੱਤੋਂ ਤੇ ਉਹ ਤੁਹਾਡੀ ਆਪਣੀ ਸਮਝਦਾਰੀ ਆ। ਪਰ ਜੇ ਕਿਸੇ ਦਾ ਖਰਚਾ ਘੱਟ ਆ ਪਰ ਉਹਨੂੰ ਵੀ ਇਹ ਸੋਚਣਾ ਚਾਹੀਦਾ ਵੀ ਮੈਂ ਐਵਰੇਜ ਦੇ ਹਿਸਾਬ ਕਰਾਂ, ਉਹ ਘੱਟ ਤੇ ਕੰਮ ਨਾ ਕਰਾਂ। ਸੋ ਜੇ ਇਹ ਮਜਬੂਰੀਆਂ ਜਿਹੜੀਆਂ ਨਾ ਕਈ ਵਾਰੀ ਸਮਝਦਾਰੀ ਨਹੀਂ ਦਿਖਾਉਂਦੇ, ਇਹ ਸੋਚ ਇੱਕ ਬਣ ਗਈ ਆਪਣੀ ਬੜੇ ਚਿਰ ਤੋਂ। ਇਹ $2 ਮੀਲ ਦਾ ਚੱਕਰ $4 ਮੀਲ $2 ਮੇਰੇ ਖਿਆਲ ਮੈਂ ਰਾਜਕਿਰਨ 2002 ਦੇ ਵਿੱਚ ਜਦੋਂ ਅਸੀਂ ਆਪਣੀ ਲੌਂਗ ਹਾਲ ਕੰਪਨੀ ਖੋਲੀ ਆ ਅਸੀਂ ਉਦੋਂ ਵੀ $2.25 ਨੂੰ ਮੀਲ ਉਦੋਂ ਕਰਦੇ ਸੀਗੇ 2002 ਦੀਆਂ ਗੱਲਾਂ। ਤੇ ਅੱਜ ਵੀ $2 ਮੀਲ ਦੇ ਹੀ ਤੁਰੇ ਫਿਰ। ਤੇ ਪਤਾ ਨਹੀਂ ਕਿਉਂ $2 ਮੀਲ ਤੇ ਸਟੱਕ ਬੈਠੀ ਸਾਰੀ ਦੁਨੀਆ। ਇਹ ਤੋਂ ਕਿਉਂ ਨਹੀਂ ਗਾਂਹ ਵੱਧਦੇ? ਉਦੋਂ ਡੀਜ਼ਲ ਦਾ ਰੇਟ ਕਿੱਥੇ ਸੀਗਾ? ਉਦੋਂ ਜਿਹੜਾ ਡਰਾਈਵਰ ਸੀਗਾ ਉਹ 22 ਸੈਂਟ ਤੋਂ ਲੈ ਕੇ ਤੇ 30 ਸੈਂਟ ਤੱਕ ਮਸਾਂ ਉਦੋਂ ਡਰਾਈਵਰ ਦੀ ਤਨਖਾਹ ਹੁੰਦੀ ਸੀ ਤੇ ਉਦੋਂ ਵੀ $2.25 ਨੂੰ ਕਰਦੇ ਸੀ। ਅੱਜ ਵੀ ਉੱਥੇ $2.25 ਤੇ ਬੈਠੇ ਆ। ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਕਿੱਥੇ ਤੱਕ ਕੰਮ ਜਿਹੜਾ ਆ ਇਹ ਚੱਲੂਗਾ। ਬਾਕੀ ਬਿਜ਼ਨਸ ਮਾਡਲ ਹੈਗਾ ਜਿਹੜਾ ਐਮਾਜ਼ੋਨ ਦਾ ਬਿਜ਼ਨਸ ਮਾਡਲ ਹੈਗਾ ਡਿਫਰੈਂਟ ਹੈਗਾ। ਐਮਾਜ਼ੋਨ ਦੇ ਬਿਜ਼ਨਸ ਮਾਡਲ ਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਟਰੱਕ ਯੂਜ਼ ਕਰਦੇ ਹੋ, ਤੁਸੀਂ ਟ੍ਰੇਲਰ ਯੂਜ਼ ਨਹੀਂ ਕਰਦੇ ਨਾਲ। ਸੋ ਤੁਹਾਡੀ ਟਰੱਕ ਦੀ ਇਕੱਲੇ ਦੀ ਪੇਮੈਂਟ ਹੈ, ਟਰੱਕ ਦੀ ਇਕੱਲੇ ਦੀ ਐਕਸਪੈਂਸ ਹੈਗਾ, ਸੋ ਤੁਹਾਡਾ ਟ੍ਰੇਲਰ ਦਾ ਐਕਸਪੈਂਸ ਨਹੀਂ ਹੈਗਾ। ਸੋ ਉਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਡਿਫਰੈਂਟ ਢੰਗ ਦੇ ਨਾਲ ਕੰਮ ਕਰਨਾ ਪੈਂਦਾ, ਡਿਫਰੈਂਟ ਬਿਜ਼ਨਸ ਮਾਡਲ ਹੈਗਾ। ਸੋ ਜਿੱਦਾਂ ਦਾ ਵੀ ਤੁਹਾਡਾ ਬਿਜ਼ਨਸ ਮਾਡਲ ਹੈਗਾ ਆਪਣੇ ਖਰਚੇ ਜ਼ਰੂਰ ਕੈਲਕੂਲੇਟ ਕਰੋ, ਇੱਕ ਇੱਕ ਪੈਨੀ ਕੈਲਕੂਲੇਟ ਕਰੋ ਖਰਚੇ। ਜੀ ਜੀ, ਆਪਣੇ ਨਾਲ ਕਾਲਰ ਜੁੜੇ ਨੇ ਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੇਰਾ ਕੁਐਸਚਨ ਹੈ ਜੀ, ਇੱਕ ਮੈਂ ਪਿਛਲੇ 8 ਸਾਲਾਂ ਤੋਂ ਏਜਡ ਡਰਾਈਵਰ ਹਾਂ, ਇੱਥੇ ਓਨਟਾਰੀਓ ਬੇਸ ਹੈ ਤੇ ਮੈਂ ਹੁਣ ਮੂਵ ਕਰ ਰਿਹਾ ਕੈਲੀਫੋਰਨੀਆ ਦੇ ਵਿੱਚ ਗ੍ਰੀਨ ਕਾਰਡ ਬੇਸਿਸ। ਤੇ ਮੈਂ ਇਹ ਪੁੱਛਣਾ ਸੀਗਾ ਕਿ ਮੇਰਾ ਜਿਹੜਾ ਇਹ ਏਜਡ ਲਾਇਸੈਂਸ ਜਿਹੜਾ ਓਨਟਾਰੀਓ ਬੇਸ ਹੈ, ਕੀ ਮੈਨੂੰ ਉੱਥੇ ਇਹਦਾ ਫਾਇਦਾ ਮਿਲੇਗਾ ਵੀ ਜਾਂ ਮੈਨੂੰ ਸ਼ੁਰੂ ਤੋਂ ਸ਼ੁਰੂ ਕਰਨਾ ਪਏਗਾ? ਕਿਉਂਕਿ ਮੈਂ ਜ਼ਿਆਦਾਤਰ US ਨੂੰ ਹੀ ਚੱਲਿਆ। ਜੇ ਇਹਦੇ ਬਾਰੇ ਤੁਸੀਂ ਕੁਝ ਦੱਸ ਸਕੋ ਤਾਂ ਪਲੀਜ਼। ਜੀ ਹਾਂਜੀ, ਇਹਦੇ ਵਿੱਚ ਤੁਹਾਨੂੰ ਵੀਰ ਜੀ ਜਿਹੜੀ ਸਟੇਟ ਦੇ ਵਿੱਚ ਤੁਸੀਂ ਮੂਵ ਹੋਗੇ ਤੁਹਾਨੂੰ ਉਸ ਲਾਇਸੈਂਸ ਜਿਹੜਾ ਸਕ੍ਰੈਚ ਤੋਂ ਲੈਣਾ ਪਏਗਾ। ਤੁਹਾਡਾ ਜਿਹੜਾ ਐਕਸਪੀਰੀਅੰਸ ਹੈਗਾ ਉਸ ਲਾਇਸੈਂਸ ਦਾ ਡੈਫੀਨੇਟਲੀ ਉਹ ਤੁਹਾਡੇ ਲਈ ਕਾਊਂਟ ਕਰਦਾ ਹੈਗਾ। ਤੁਹਾਡੀ ਇੰਸ਼ੋਰੈਂਸ ਵੀ ਉਹਦਾ ਜਿਹੜਾ ਆ ਉਹ ਤੁਹਾਨੂੰ ਬੈਨੀਫਿਟ ਦੇਊਗੀ ਕਿਉਂਕਿ ਤੁਹਾਡਾ ਲਾਇਸੈਂਸ ਜਿਹੜਾ ਉਹ ਨਵਾਂ ਨਹੀਂ ਹੋਏਗਾ। ਤੁਹਾਨੂੰ ਤੁਸੀਂ ਪਹਿਲਾਂ ਉਹਨਾਂ ਨੂੰ ਦੱਸ ਸਕਦੇ ਕਿ ਤੁਸੀਂ ਪਿਛਲੇ ਇੰਨੇ ਸਮੇਂ ਤੋਂ ਕੰਮ ਕਰ ਰਹੇ ਆ। ਬਟ ਜਿਹੜੀ ਵੀ ਸਟੇਟ ਦੇ ਵਿੱਚ ਤੁਸੀਂ ਇੱਧਰ ਲਾਇਸੈਂਸ ਟ੍ਰਾਂਸਫਰ ਕਰਨਾ ਹੈ, ਜਿੱਥੇ ਤੁਸੀਂ ਮੂਵ ਹੋਣਾ ਹੈ, ਉਹ ਸਟੇਟ ਦੇ ਅਕੋਰਡਿੰਗਲੀ ਤੁਹਾਨੂੰ ਜਿਹੜਾ ਲਾਇਸੈਂਸ ਹੈ ਉਹ ਇੱਥੇ ਦੁਬਾਰਾ ਲੈਣਾ ਪਊਗਾ। ਜੀ ਥੈਂਕ ਯੂ ਜੀ। ਜੀ ਆਪਣੇ ਅਗਲੇ ਕਾਲਰ ਨੇ ਕਰਨੈਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਦੋ ਕੁਐਸਚਨ ਵਾ। 81 82 ਦੇ ਵਿੱਚ ਅਸੀਂ ਟਰੀ ਵੱਢਦੇ ਹੁੰਦੇ ਸੀ, ਸਾਡੇ ਨਾਲ ਕੁਛ ਬੰਦੇ ਕੰਮ ਛੱਡ ਦਿੰਦੇ ਸੀ। ਕੁਛ ਕਹਿੰਦੇ, ਕੁਛ ਜਿਹੜੇ ਪੁਰਾਣੇ ਬੰਦੇ ਸੀ ਉਹ ਕਹਿੰਦਾ ਘਰੋਂ ਜਾਓਗੇ ਕੁਛ ਲੈ ਕੇ ਆਓਗੇ, ਜੇ ਤੁਸੀਂ ਬਾਹਰ ਘੁੰਮਦੇ ਰਹੇ ਤਾਂ ਤੁਹਾਡੇ ਖਰਚਾ ਹੋਣਾ। ਸਮਝ ਲਿਓ, ਹਰ ਇੱਕ ਬੰਦੇ ਦੀ ਇਹਦੀ ਮਜਬੂਰੀ ਆ ਤੇ ਆਪਾਂ ਇਸ ਚੀਜ਼ ਤੇ ਕਿਸੇ ਨੂੰ ਫੋਰਸ ਨਾ ਕਰੀਏ ਵੀ ਕੀ ਰੇਟ ਆ ਕੀ ਨਹੀਂ। ਨੰਬਰ ਦੂਸਰੀ ਗੱਲ, ਸਾਰਿਆਂ ਨੇ ਤੁਸੀਂ ਰੌਲਾ ਪਾਇਆ ਸਾ ELD ਦਾ। ਮੈਂ ਇਹ ਕਹੂੰਗਾ ELD ਦਾ ਜਿਹੜਾ ਬੁੱਕਾਂ ਆ ਇਹ ਨੰਬਰ 1 ਵਾ। ਹਰ ਕਿਉਂ ਹਰੇਕ ਬੰਦੇ ਨੂੰ ਆਪਣੀ ਸੇਫਟੀ ਚਾਹੀਦੀ। ਜਦ ਇੱਥੇ ਆ ਗਿਆ ਸਾਨੂੰ ਸੇਫਟੀ ਚਾਹੀਦੀ। ਮੇਰੇ ਇਹੀ ਦੋ ਕੁਐਸਚਨ। ਓਕੇ ਜੀ ਜੀ ਬਿਲਕੁਲ ਜੀ। ਜਿਹੜਾ ਰੇਟ ਆ ਅੱਗੇ ਅਸੀਂ ਅਗੇਨ ਮੈਂ ਤਾਂ ਆਪ ਇਹ ਗੱਲ ਕਹਿਣਾ ਕਿ ਤੁਸੀਂ ਜਿਹੜਾ ਵੀ ਬੰਦਾ ਕੰਮ ਕਰਦਾ ਹੈਗਾ ਤੁਸੀਂ ਆਪਣੇ ਖਰਚੇ ਦੇਖੋ, ਤੁਹਾਡੇ ਖਰਚੇ ਕੀ ਆ, ਉਹਦੇ ਹਿਸਾਬ ਦੇ ਨਾਲ ਤੁਸੀਂ ਕੀ ਰੇਟ ਲੈਣੇ ਹੈਗੇ ਆ। ਤੁਹਾਨੂੰ ਪਹਿਲਾਂ ਆਪਣੇ ਖਰਚੇ ਪਤਾ ਹੋਣੇ ਚਾਹੀਦੇ ਆ। ਸੋ ਡੈਫੀਨੇਟਲੀ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਤੁਸੀਂ ਆਹ ਕਰੋ ਜਾਂ ਇੱਦਾਂ ਨਾ ਕਰੋ ਜਾਂ ਇੰਨਾ ਰੇਟ ਲਓ, ਪਰ ਡੈਫੀਨੇਟਲੀ ਤੁਹਾਨੂੰ ਆਪਣੇ ਖਰਚੇ ਪਤਾ ਹੋਣੇ ਚਾਹੀਦੇ, ਤਾਂ ਹੀ ਤੁਸੀਂ ਆਪਣਾ ਜਿਹੜਾ ਆ ਉਹਦਾ ਰੇਟ ਲੈ ਸਕਦੇ ਆ। ਅਤੇ ਦੂਸਰੀ ਗੱਲ ਬਿਲਕੁਲ ਜਿਹੜੀ ਲੌਗ ਬੁੱਕ ਦੀ ਗੱਲ ਦੱਸੀ ਆ ਉਹ ਸੇਫਟੀ ਫਸਟ ਹੈ ਜੀ ਬਿਲਕੁਲ। ਸੋ ਅਤੇ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਤੁਸੀਂ ਵੀ ਜਿਹੜਾ ਜੀ ਕਾਲ ਕਰ ਸਕਦੇ ਹੋ ਨੰਬਰ 408 272 5200 4082 725200 ਦੇ ਉੱਤੇ। ਅਤੇ ਬੀਤੇ ਦਿਨਾਂ ਦੇ ਵਿੱਚ ਆਈ ਥਿੰਕ FMCSA ਦੇ ਦੁਆਰਾ ਇੱਕ ਹੋਰ ਸਿਫਾਰਿਸ਼ ਰੱਖੀ ਗਈ ਹੈ ਵੀ ਜਿਹੜੀ COVID-19 ਦੀ ਵੈਕਸੀਨ ਟਰਾਂਸਪੋਰਟ ਜਿਨ੍ਹਾਂ ਨੇ ਕਰਨੀ ਆ ਉਹਨਾਂ ਨੂੰ ਵੀ HOS ਦਾ ਵੇਵਰ ਜਿਹੜਾ ਉਹ ਦਿੱਤਾ ਜਾ ਸਕਦਾ। ਬਿਲਕੁਲ ਵੇਵਰ ਤਾਂ ਦਿੱਤਾ ਜਾਏਗਾ, ਪਰ ਉਹਦੇ ਵਿੱਚ ਵੀ ਜਿਹੜੀਆਂ ਇਸ ਵੇਲੇ ਸੇਫਟੀ ਏਜੰਸੀਜ਼ ਹੈਗੀਆਂ ਉਹ ਕਾਫੀ ਕੁਐਸਚਨ ਚੁੱਕ ਰਹੀਆਂ ਹੈਗੀਆਂ ਉਹਦੇ ਬਾਰੇ 'ਚ ਵੀ ਕਿ ਕਿੰਨੀ ਕੁ ਲੀਨੀਅੰਸੀ ਦਿੱਤੀ ਜਾਣੀ ਚਾਹੀਦੀ ਹੈ ਔਰ ਕਿੰਨੀ ਕੁ ਲੀਨੀਅੰਸੀ ਦਿੱਤੀ ਜਾ ਰਹੀ ਹੈ। ਸੋ ਲੀਨੀਅੰਸੀ ਹੋਏਗੀ ਪਰ ਵੈਰੀ ਲਿਮਿਟਡ ਜਿਹੜੀ ਆ ਉਹ ਹੋਊਗੀ। ਸੋ ਉਹ ਤਾਂ ਜਿਹੜਾ ਫਰਵਰੀ ਦੇ ਐਂਡ ਤੱਕ ਆਪਣਾ ਆਲਰੇਡੀ ਕੀਤਾ ਹੋਇਆ ਜਿਹੜੇ ਵੇਵਰਸ ਹੈਗੇ ਆ ਉਹ ਫਰਵਰੀ ਦੇ ਐਂਡ ਤੱਕ ਦਿੱਤੇ ਹੋਏ ਆ। ਸੋ ਉਹਦੇ ਸੇਮ ਵੇਵਰਸ ਹੈਗੇ ਆ, ਬਟ
ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕਿ ਉਹਦੇ ਤੇ ਕਿੰਨਾ ਕੁ ਜਿਹੜਾ ਆ ਉਹ ਹੋਰ ਲੀਨੀਅੰਟ ਕਰਦੇ ਆ ਜਾਂ ਕਿ ਉੱਥੇ ਰੱਖਦੇ ਆ। ਜੀ ਆਪਣੇ ਅਗਲੇ ਕਾਲਰ ਜੁੜੇ ਨੇ ਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਣਾ ਇੱਕ ਵੀਰ ਜੀ ਪੁੱਛ ਰਹੇ ਸੀਗੇ, ਉਹ ਕੈਨੇਡਾ ਤੋਂ ਜਿੱਦਾਂ ਕੈਲੀਫੋਰਨੀਆ ਮੂਵ ਹੋ ਰਹੇ ਸੀਗੇ, ਤਾਂ ਉਹਦਾ ਬਹੁਤ ਈਜ਼ੀ ਆ ਉਹਨਾਂ ਦੇ ਲਈ। ਉਹਨਾਂ ਨੇ ਖਾਲੀ DMV ਜਾ ਕੇ ਆਪਣਾ ਕੈਨੇਡੀਅਨ ਲਾਇਸੈਂਸ ਦੇਣਾ ਹੈਗਾ ਅਤੇ ਉਹਨਾਂ ਨੂੰ ਕੋਈ ਡਰਾਈਵ ਟੈਸਟ ਦੇਣ ਦੀ ਲੋੜ ਨਹੀਂ ਹੈਗੀ। ਉਹ ਡਾਕੂਮੈਂਟ ਸਬਮਿਟ ਕਰਨਗੇ, ਉਹਨਾਂ ਦਾ ਲਾਇਸੈਂਸ ਕੈਲੀਫੋਰਨੀਆ 'ਚ ਟਰਾਂਸਫਰ ਹੋ ਜਾਏਗਾ। ਖਾਲੀ ਉਹਨਾਂ ਨੂੰ ਰਿਟਨ ਟੈਸਟ ਦੇਣਾ ਪੈਣਾ। ਉਹ ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਵੀਰ ਜੀ। ਆਈ ਹੋਪ ਕਿ ਉਹ ਸੁਣਦੇ ਹੋਣਗੇ ਭਾਜੀ ਹੁਣੀ ਕਿ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਲਾਇਸੈਂਸ ਜੇ ਟ੍ਰਾਂਸਫਰ ਕਰਨਾ ਹੈਗਾ ਅਤੇ ਤੁਹਾਨੂੰ ਡਰਾਈਵ ਟੈਸਟ ਨਹੀਂ ਦੇਣਾ ਪੈਣਾ ਹੈਗਾ, ਸਿਰਫ ਰਿਟਨ ਟੈਸਟ ਦੇ ਉੱਤੇ ਤੁਹਾਡਾ ਲਾਇਸੈਂਸ ਹੈ ਉਹ ਟ੍ਰਾਂਸਫਰ ਹੋ ਜਾਊਗਾ। ਚਲੋ ਥੈਂਕ ਯੂ ਭਾਜੀ, ਥੈਂਕ ਯੂ ਦੱਸਣ ਜੀ। ਆਪਣੇ ਫੇਸਬੁੱਕ ਤੇ ਵੀ ਇੱਕ ਦੋ ਕੁਐਸਚਨ ਉਹ ਵੀ ਚੈੱਕ ਕਰ ਲਿਓ। ਹਾਂਜੀ ਮੈਂ ਚੈੱਕ ਕਰ ਰਿਹਾ ਜੀ। ਉਹ ਜੀ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਕੁਲਬੀਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਰਮਨ ਸਿੰਘ ਹੋਣਾ ਨੂੰ ਸਵਾਲ ਹੈ ਜੀ, ਆਪਣੇ ਕੰਪਨੀਆਂ ਵਾਲੇ ਤਾਂ ਕਹਿੰਦੇ ਆ ਵੀ ਰੇਟ ਤਾਂ ਜ਼ਰੂਰ ਵਧਣੇ ਚਾਹੀਦੇ, ਆਪਾਂ ਵੀ ਕਹਿੰਦੇ ਆ, ਤੇ ਇਹ ਜਦੋਂ ਕਹਿੰਦਾ ਵੀ ਡਰਾਈਵਰਾਂ ਦੀ ਪੇ ਵਧਾਓ ਤਾਂ ਉਦੋਂ ਕੀ ਗੱਲ ਹੋ ਜਾਂਦੀ ਭਾਜੀ? ਇਹਨਾਂ ਨੂੰ ਇਹ ਦੱਸਿਓ ਜਰਾ। ਜੀ ਭਾਜੀ ਅਗੇਨ ਇਹ ਬਿਜ਼ਨਸ ਜਿਹੜਾ ਹੈਗਾ ਪ੍ਰਾਈਵੇਟ ਬਿਜ਼ਨਸ ਹੈਗਾ, ਹਰ ਇੱਕ ਦਾ ਆਪਣਾ ਆਪਣਾ ਬਿਜ਼ਨਸ ਹੈਗਾ ਆ। ਡੈਫੀਨੇਟਲੀ ਇਹਦੇ ਵਿੱਚ ਦੇਖੋ ਜਿਹੜੀਆਂ ਅੱਜ ਜਿਹੜੀ ਇਹ ਤੁਸੀਂ ਇੱਕ ਚਰਚਾ ਸ਼ੁਰੂ ਕਰਤੀ ਆ ਕਿ ਡਰਾਈਵਰ ਦੇ ਜਿਹੜੇ ਰੇਟਸ ਹੈਗੇ ਆ, ਸੋ ਮੇਰੇ ਖਿਆਲ ਦੇ ਵਿੱਚ ਅਸੀਂ ਨਾ ਦੋ ਪੈਮਾਨੇ ਲੈ ਕੇ ਚੱਲ ਰਹੇ ਇੱਥੇ। ਇੱਕ ਪੈਮਾਨਾ ਹੈਗਾ ਜਿਹੜੀਆਂ ਕੰਪਨੀਆਂ W2 ਦੇ ਰਹੀਆਂ ਹੈਗੀਆਂ, ਟੈਕਸ ਲਾ ਰਹੀਆਂ ਹੈਗੀਆਂ, ਸਾਰਾ ਕੁਝ ਦੇ ਰਹੀਆਂ ਹੈਗੀਆਂ। ਜੇ W2 ਤੇ ਇੰਪਲੋਈ ਕੋਈ ਕੰਮ ਕਰਦਾ ਹੈਗਾ ਤੇ ਉਹਦੀ ਵੇਜ ਇਸ ਵੇਲੇ ਜੇ 45 ਸੈਂਟ ਮੀਲ ਦੀ ਹੈਗੀ ਆ ਤੇ ਉਹਦੇ ਐਕਸਪੈਂਸ ਜਿਹੜੇ ਹੋਰ ਤੇ ਉਹਦੇ ਟੈਕਸ ਦਾ ਜਿਹੜਾ ਕੰਪਨੀ ਨੇ ਟੈਕਸ ਦੇਣਾ ਹੈ, ਜਿਹੜੀ ਉਹਦੀ ਵਰਕਰਸ ਕੰਮ ਦੇਣੀ ਆ, ਉਹ ਸਾਰਾ ਪਾ ਕੇ ਉਹ ਤਕਰੀਬਨ ਡਰਾਈਵਰ ਜਿਹੜਾ ਉਹ 62 ਸੈਂਟਸ ਦੇ ਉੱਤੇ ਪੈਂਦਾ ਹੈਗਾ। ਤੇ ਹੁਣ ਇੱਕ ਬੰਨੇ ਦੂਜਾ ਇੱਕ ਡਰਾਈਵਰ ਹੈਗਾ ਜਿਹੜਾ ਕਿ 50 ਸੈਂਟ ਜਾਂ 55 ਸੈਂਟ ਤੇ 1099 ਤੇ ਕੰਮ ਕਰਦਾ ਹੈਗਾ। ਸੋ ਉਹ ਜਿਹੜਾ 1099 ਤੇ ਕੰਮ ਕਰਦਾ ਹੈਗਾ ਉਹ ਡਰਾਈਵਰ 45 ਸੈਂਟ ਦੇ ਕੰਮ ਕਰਦਾ ਹੈਗਾ ਵਿਦ ਦਾ ਟੈਕਸਿਸ। ਇਹ ਹੁਣ ਦੋ ਪੈਮਾਨੇ ਆ ਸਾਰੀਆਂ ਕੰਪਨੀਆਂ ਦੇ ਸਾਹਮਣੇ। ਸੋ ਕੰਪਨੀਆਂ ਨੂੰ ਆਪਾਂ ਇਸ ਢੰਗ ਦੇ ਨਾਲ, ਹੁਣ ਜਿਹੜੀਆਂ ਕੰਪਨੀਆਂ ਹੈਗੀਆਂ, ਜੇ ਮੰਨ ਲਓ ਕਿ ਇੱਕ ਕੰਪਨੀ ਤੁਹਾਨੂੰ ਟੈਕਸ ਕੱਟ ਕੇ 45 ਸੈਂਟ ਦੇ ਉੱਤੇ ਸਾਰੇ ਖਰਚੇ ਪਾ ਕੇ 62 ਸੈਂਟ ਨੂੰ ਉਹ ਜਾ ਕੇ ਪੈਂਦਾ ਡਰਾਈਵਰ, ਤੇ ਦੂਜੀ ਕੰਪਨੀ ਤੁਹਾਨੂੰ 60 ਸੈਂਟ ਸਿੱਧੇ ਦੇ ਰਹੀ ਆ, ਉਹ 60 ਸੈਂਟ ਸਿੱਧੇ ਜਿਹੜੇ ਦੇ ਰਹੀ ਆ ਉਹ ਹੁਣ ਦੂਜਾ 45 ਸੈਂਟ ਤੇ ਕੰਮ ਕਰਨ ਵਾਲੇ ਡਰਾਈਵਰ ਨੂੰ ਆਬਵੀਅਸਲੀ ਲੱਗਦਾ ਕਿ ਉਹ ਮੇਰੇ ਕੋਲ ਮੈਨੂੰ ਤਾਂ ਬਹੁਤ ਘੱਟ ਪੈਸੇ ਮਿਲ ਰਹੇ, ਉੱਥੇ ਤਾਂ ਬਹੁਤ ਜ਼ਿਆਦਾ ਮਿਲ ਰਹੇ ਆ। ਠੀਕ ਹੈ ਨਾ। ਸੋ ਪਹਿਲੀ ਗੱਲ ਤਾਂ ਸਾਡੀਆਂ ਕੰਪਨੀਆਂ ਦੇ ਦੋ ਪੈਮਾਨੇ ਰੱਖੇ ਹੋ, ਦੋ ਲੈਵਲ ਆ। ਤੋ ਜਿਹੜੀਆਂ ਕੰਪਨੀਆਂ ਟੈਕਸ ਦਿੰਦੀਆਂ, ਸਾਰਾ ਕੁਛ ਕਰਦੀਆਂ, ਉਹਨਾਂ ਲਈ ਉਹ ਜਿਹੜੇ ਦੂਜੇ ਪਾਸੇ ਵਾਲੇ ਡਰਾਈਵਰ ਹੈਗੇ ਆ ਉਹ ਬੜੀ ਸਿਰਦਰਦੀ ਬਣੇ ਹੋਏ ਆ, ਉਹ ਕੰਪਨੀਆਂ ਸਿਰਦਰਦੀ ਆ। ਔਰ ਜਿਹੜੇ ਡਰਾਈਵਰ ਹੈਗੇ ਆ ਉਹ ਇਹ ਇਸ਼ੂ ਖੜਾ ਕਰਦੇ ਆ ਕਿ ਸਾਨੂੰ ਇੱਧਰ ਸਾਨੂੰ ਘੱਟ ਪੈਸੇ ਮਿਲਦੇ ਆ, ਸਾਨੂੰ ਦੂਜੇ ਬੰਦੇ ਜ਼ਿਆਦਾ ਪੈਸੇ ਮਿਲਦੇ ਆ। ਪਰ ਜਿਹੜਾ ਲੀਗਲ ਤਰੀਕਾ ਹੈਗਾ ਉਹ ਲੀਗਲ ਹੈਗਾ, ਔਰ ਜਿਹੜਾ ਡਰਾਈਵਰ ਦੇ ਫੇਵਰ ਦੇ ਵਿੱਚ ਹੈਗਾ ਉਹ ਡਰਾਈਵਰ ਦੀ ਫੇਵਰ ਦੇ ਵਿੱਚ ਸਿਰਫ W2 ਵਾਲਾ ਹੈਗਾ। ਕਿਉਂਕਿ ਡਰਾਈਵਰ ਵੀ ਜਿਹੜਾ 60 ਸੈਂਟ ਦੇ ਉੱਤੇ 50 ਸੈਂਟ ਦੇ 60 ਸੈਂਟ ਦੇ ਜਿੰਨੇ ਤੇ ਵੀ ਲੱਗਾ ਆ, ਕੋਈ 1099 ਲੈਂਦਾ ਹੈਗਾ, ਉਹ ਇਲੀਗਲ ਹੈਗਾ। ਔਰ ਅਲਟੀਮੇਟਲੀ ਜਿੱਦਣ ਉਹ ਡਰਾਈਵਰ ਕਿਤੇ ਜਿੱਦਣ ਉਹਦਾ ਆਡਿਟ ਆ ਜਾਂਦਾ ਆ ਤੇ ਉਹਦੀ ਬਹੁਤ ਜ਼ਿਆਦਾ ਪ੍ਰੋਬਲਮ ਖੜੀ ਹੋ ਜਾਣੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜੋ ਡਰਾਈਵਰ ਜੇ ਰੇਟ ਵੱਧਦੇ ਹੈਗੇ ਆ ਉਹਦੀ ਕਿਸ ਪ੍ਰਪੋਰਸ਼ਨ ਦੇ ਵਿੱਚ ਡਰਾਈਵਰ ਦੀ ਤਨਖਾਹ ਵਧਣੀ ਹੈਗੀ ਆ, ਇਹ ਕੰਪਨੀਆਂ ਨੇ ਹੀ ਤੈਅ ਕਰਨਾ ਹੈਗਾ। ਇਹ ਆਪਣੀਆਂ ਕੰਪਨੀਆਂ ਨਹੀਂ, ਸਾਰੀਆਂ ਹੀ ਕੰਪਨੀਆਂ ਇੱਥੋਂ ਦੀਆਂ ਅਮਰੀਕਾ ਦੀਆਂ, ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਹੁੰਦਾ ਆ ਕਿ ਇਹ ਜਿਹੜੀਆਂ ਜਦੋਂ ਤੁਹਾਡਾ ਰੇਟ ਵੱਧਦੇ ਹੈਗੇ ਆ, ਕੁਛ ਵੀ ਹੁੰਦਾ ਹੈਗਾ, ਇੱਕ ਪ੍ਰਪੋਰਸ਼ਨ ਦੇ ਵਿੱਚ ਜਿਹੜਾ ਆ ਉਹ ਡਰਾਈਵਰ ਦੀ ਪੇ ਵੱਧਦੀ ਹੈਗੀ ਆ, ਇੱਕ ਗੱਲ ਹੁੰਦੀ ਹੈਗੀ ਆ। ਔਰ ਜਿਹੜੀ ਵੀ ਕੰਪਨੀ ਕੋਈ ਕੰਮ ਕਰ ਰਹੀ ਹੈਗੀ ਆ ਉਹਨਾਂ ਦਾ ਇੰਟਰਨਲ ਸਟਰਕਚਰ ਦੇ ਉੱਤੇ ਡਿਪੈਂਡ ਕਰਦਾ ਹੈਗਾ। ਹੋ ਸਕਦਾ ਉਸ ਕੰਪਨੀ ਨੇ ਕਿਸੇ ਟਾਈਮ ਤੇ ਆਪਣੇ ਜਿਹੜੇ ਆ ਆਪਣੇ ਲੋਡ ਜਿਹੜੇ ਆ ਉਹ ਉਸ ਹਿਸਾਬ ਦੇ ਨਾਲ ਉਹਨੇ ਬਿਡ ਕੀਤੇ ਹੋਣ, ਜਿਸ 'ਚ ਕਿ ਉਹਨਾਂ ਨੂੰ ਖਰਚੇ ਕੱਢ ਕੇ ਸਾਰਾ ਕੁਛ ਕੱਢ ਕੇ ਬਹੁਤ ਘੱਟ ਪ੍ਰੋਫਿਟ ਉਹਨਾਂ ਨੂੰ ਹੋ ਰਿਹਾ ਹੋਵੇ। ਪਰ ਜਦੋਂ ਰੇਟ ਵੱਧਦੇ ਆ ਉਹ ਆਪਣਾ ਉਹ ਪਿਛਲਾ ਘਾਟਾ ਪੂਰਾ ਕਰਦੇ ਆ, ਆਪਣਾ ਪਿਛਲਾ ਜਿਹੜਾ ਗੈਪ ਆ ਪੂਰਾ ਕਰਦੇ ਆ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਦੋਂ ਇੱਧਰ ਰੇਟ ਵੱਧ ਗਿਆ ਉਦੋਂ ਰਾਈਟ ਵੇ ਆਪਣੇ ਡਰਾਈਵਰ ਦੇ ਰੇਟ ਵਧਣੇ ਚਾਹੀਦੇ ਆ ਜਾਂ ਹੋਣਾ ਚਾਹੀਦਾ। ਦੋਨੋਂ ਪਾਸੇ ਬੈਲੈਂਸ ਰੱਖਣਾ ਚਾਹੀਦਾ ਆ।
ਦੋਨੋਂ ਪਾਸੇ ਜਿਹੜੀਆਂ ਚੀਜ਼ਾਂ ਆ ਉਹ ਪ੍ਰੋਪਰ ਢੰਗ ਨਾਲ ਹੋਣੀਆਂ ਚਾਹੀਦੀਆਂ। ਸੋ ਇਹ ਬਿਜ਼ਨਸ ਮਾਡਲ ਹੈਗੇ ਆ, ਕਿਸੇ ਕੰਪਨੀ ਦਾ ਬਿਜ਼ਨਸ ਮਾਡਲ ਕੋਈ ਆ, ਕਿਸੇ ਦਾ ਕੋਈ ਆ, ਕਿਸੇ ਨੂੰ ਲੋਡਸ ਕਿਸੇ ਲੈਵਲ ਦੇ ਮਿਲ ਰਹੇ ਆ, ਕਿਸੇ ਨੂੰ ਲੋਡਸ ਕਿਸੇ ਲੈਵਲ ਦੇ ਮਿਲ ਰਹੇ ਆ। ਜ਼ਰੂਰੀ ਨਹੀਂ ਗਾ ਕਿ ਗੁਆਂਢੀਆਂ ਦੀ ਕੰਪਨੀ ਨੂੰ ਅੱਜ ਮਹਿੰਗਾ ਲੋਡ ਮਿਲਿਆ ਤੇ ਤੁਹਾਡੇ ਵਾਲੀ ਕੰਪਨੀ ਨੂੰ ਵੀ ਮਹਿੰਗਾ ਹੀ ਮਿਲਿਆ ਹੋਵੇ। ਹੋ ਸਕਦਾ ਉਹ ਕੰਟਰੈਕਟਡ ਫਰੇਟ ਤੇ ਹੋਵੇ, ਉਹ ਨਾ ਵਧਾ ਸਕਦੇ ਹੋਣ ਰੇਟ ਆਪਣੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਆਪਣਾ ਫੈਸਲਾ ਕਰਨਾ ਚਾਹੀਦਾ, ਸੋਚ ਵਿਚਾਰ ਕੇ ਚੀਜ਼ਾਂ ਚੱਲਣੀਆਂ ਚਾਹੀਦੀਆਂ। ਸਾਰੀ ਇੰਡਸਟਰੀ ਦਾ ਰੇਟ ਵੱਧ ਰਿਹਾ ਇਹਦਾ ਮਤਲਬ ਇਹ ਨਹੀਂ ਵੀ ਹਰ ਇੱਕ ਕੰਪਨੀ ਦਾ ਰੇਟ ਵੱਧ ਰਿਹਾ। ਬਿਲਕੁਲ ਰਮਨ ਜੀ, ਸੋ ਸੇਮ ਹੀ ਇਹ ਜਿਹੜਾ ਇੰਡੀਆ ਵਾਲਾ ਪ੍ਰੋਟੈਸਟ ਆ ਨਾ ਫਾਰਮਰ ਦਾ, ਸੇਮ ਹੀ ਸਿਚੁਏਸ਼ਨ ਆ। ਇਹ ਓਪਨ ਮਾਰਕੀਟ ਆ। ਹੁਣ ਜਿਹੜੇ ਐਡੀ ਹੁਣ ਜੇ ਮੰਨ ਲਓ ਵੀ ਜਿਹੜੀ ਕੰਪਨੀ ਕੋਲ 400-500 ਟਰੱਕ ਆ, ਉਹਨਾਂ ਨੂੰ ਟਰੱਕ ਵੀ ਸਸਤੇ ਮਿਲੇ ਆ, ਉਹਨਾਂ ਦੇ ਹੋ ਸਕਦਾ ਲੋਨ ਵੀ ਘੱਟ ਹੋਊਗਾ, ਉਹਨਾਂ ਦੇ ਖਰਚੇ ਘੱਟ ਹੋਊਗੇ ਤੇ ਨੈਚੁਰਲੀ ਉਹ ਇੰਪਲਾਈਜ਼ ਨੂੰ ਜ਼ਿਆਦਾ ਪੇ ਦੇ ਸਕਦੀ ਆ। ਕਈ ਵਾਰੀ ਕੀ ਹੁੰਦਾ ਵੀ ਆਪਾਂ ਨਵੇਂ ਟਰੱਕ ਲਏ ਆ, ਉਹਨਾਂ ਦੀਆਂ ਨਵੇਂ ਡਰਾਈਵਰ ਆ, ਇੰਸ਼ੋਰੈਂਸਾਂ ਵੀ ਡਬਲ ਹੈਗੀਆਂ ਤੇ ਖਰਚੇ ਜ਼ਿਆਦੇ ਆ ਤੇ ਇਹ ਸੋ ਇਹੀ ਪ੍ਰੋਬਲਮ ਹੈਗੀ ਆ। ਹਾਂਜੀ ਬਿਲਕੁਲ ਜੀ। ਇਹ ਹੁਣ ਦੇਖੋ ਕਈਆਂ ਕੰਪਨੀਆਂ ਨੇ ਇੱਕਦਮ ਟਰੱਕ ਪਿਕ ਕਰ ਲਏ ਹੈਗੇ, ਉਹਨਾਂ ਕੋਲ ਟਰੱਕ ਐਕਸਟਰਾ ਖੜੇ ਆ, ਉਹਨਾਂ ਦੇ ਟਰੱਕ ਯਾਰਡ 'ਚ ਖੜੇ ਆ, ਉਹ ਚੁੱਕ ਕੇ ਹਾਈ ਤਨਖਾਹ ਦੇ ਕੇ ਡਰਾਈਵਰ ਨੂੰ ਕਰ ਦਿੰਦੇ ਆ ਤੇ ਸਾਰੀ ਡਰਾਈਵਰ ਕਮਿਊਨਿਟੀ ਦੇ 'ਚ ਇਹ ਅਫਵਾਹ ਫੈਲ ਜਾਂਦੀ ਕਿ ਸ਼ਾਇਦ ਡਰਾਈਵਰ ਦੀ ਤਨਖਾਹ ਵੱਧ ਗਈ। ਪਰ ਇਹ ਹਰ ਇੱਕ ਦਾ ਆਪਣਾ ਆਪਣਾ ਬਿਜ਼ਨਸ ਮਾਡਲ ਹੈਗਾ। ਸੋ ਇਹਦੇ 'ਚ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਸਾਰੀ ਇੰਡਸਟਰੀ ਦੇ ਵਿੱਚ ਹੀ। ਹਾਂ ਹੁਣ ਪਿੱਛੇ ਜੇ ਜਦੋਂ ਆਪਣਾ ਉਛਾਲ ਆਇਆ ਸੀਗਾ, ਦੇਖੋ ਆਪਣਾ 2 ਸਾਲ ਪਹਿਲਾਂ ਜਦੋਂ ਆਪਣਾ ਥੋੜ੍ਹਾ ਜਿਹਾ ਉਛਾਲ ਆਇਆ, ਇੱਕਦਮ ਡਰਾਈਵਰਾਂ ਦੀਆਂ ਪੇ ਵਧ ਗਈਆਂ, ਮੁੜ ਕੇ ਇੱਕਦਮ ਡਾਊਨ ਹੋ ਗਿਆ, ਫਿਰ ਘਟਾਉਣੀਆਂ ਪਈਆਂ। ਸੋ ਮੇਰੇ ਖਿਆਲ ਦੇ ਵਿੱਚ ਇਹ ਇੰਡਸਟਰੀ ਵਾਈਡ ਆਪਣੀ ਜਿਹੜੀ ਇੰਡਸਟਰੀ ਆ, ਖਾਸ ਕਰਕੇ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਜਿਹੜੀ ਆ, ਇਹਨੂੰ ਇੰਡਸਟਰੀ ਵਾਈਡ ਇਹ ਸੋਚਣਾ ਚਾਹੀਦਾ ਕਿ ਥੋੜ੍ਹਾ ਜਿਹਾ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ ਸਾਰਿਆਂ ਨੂੰ। ਮੈਂ ਇਹ ਸਾਰੇ ਜਿਹੜੇ ਆਪਣੇ ਬਾਹਰ ਡਰਾਈਵਰ ਵੀਰ ਵੀ ਸੁਣਦੇ ਆ, ਕੰਪਨੀਆਂ ਵਾਲੇ ਵੀ ਸੁਣਦੇ ਆ, ਮੇਰੇ ਖਿਆਲ ਦੇ ਵਿੱਚ ਮੈਂ ਸਾਰਿਆਂ ਦੀ ਇੱਕ ਓਪਨ ਕੁਐਸਚਨ ਰੱਖਦਾ ਆ ਕਿ ਕੀ ਜੇ ਇਹ ਜਿਹੜਾ ਗਰਾਊਂਡ ਆ ਇਹ ਲੈਵਲ ਨਾ ਹੋਇਆ ਖੇਡਣ ਵਾਸਤੇ ਤੁਹਾਨੂੰ ਦੋਨਾਂ ਨੂੰ, ਜਿਹੜੀਆਂ ਕੰਪਨੀਆਂ ਇੱਕ ਟੈਕਸ ਦਿੰਦੀਆਂ ਹੈਗੀਆਂ ਔਰ ਪੂਰੇ ਆਪਣੇ W2 EMPLOYE ਹੈਗੇ ਆ, ਔਰ ਇੱਕ ਕੰਪਨੀਆਂ ਜਿਹੜੀਆਂ ਕਿ ਬਿਲਕੁਲ ਕੋਈ ਟੈਕਸ ਨਹੀਂ ਦੇ ਰਹੀਆਂ ਹੈਗੀਆਂ, ਕੋਈ EMPLOYE ਦਾ ਕੋਈ ਵਰਕਰਸ ਕੰਪ ਨਹੀਂ ਹੈਗੀ, ਕੋਈ ਇੰਸ਼ੋਰੈਂਸ ਨਹੀਂ, ਕੋਈ ਕੁਛ ਨਹੀਂ ਹੈਗੀ। ਕੀ ਤੁਸੀਂ ਇਹਨਾਂ ਦੋਨਾਂ ਦਾ ਲੈਵਲ ਪਲੇਇੰਗ ਫੀਲਡ ਮੰਨਦੇ ਹੈਗੇ ਆ? ਕੀ ਮੰਨਦੇ ਹੈਗੇ ਕਿ ਇਹ ਜਾਇਜ਼ ਹੈਗਾ ਕਿ ਇੱਕ ਜਣਾ ਸਾਰਾ ਕੁਛ ਜਾਇਜ਼ ਕਰ ਰਿਹਾ, ਇੱਕ ਜਣਾ ਸਾਰਾ ਕੁਝ ਨਜਾਇਜ਼ ਕਰ ਰਿਹਾ, ਤਾਂ ਆਪਾਂ ਉਹਨਾਂ ਨੂੰ ਤੋਲਣ ਲੱਗੇ ਆਪਾਂ ਉਹਨਾਂ ਦੋਨਾਂ ਨੂੰ ਇਕੱਠੇ ਤੋਲੀਏ। ਜੀ ਜੀ ਬਿਲਕੁਲ ਰਮਨ ਜੀ, ਇੱਕ ਹਰਭੁਪਿੰਦਰ ਸਿੰਘ ਤੂਰ ਹੋਣਾ ਦਾ ਫੇਸਬੁੱਕ ਤੇ ਕੁਐਸਚਨ ਹੈਗਾ ELD ਨੂੰ ਲੈ ਕੇ। ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜੀ, ਉਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਕਾਲ ਅੱਗੇ ਜਿਹੜੀ ਹੈਗੀ ਉਹ ਲਓ, ਮੈਂ ਉਹਨੂੰ ਉਨੀ ਦੇਰ ਤੱਕ ਪੜ੍ਹਦਾ ਹੈਗਾ ਜੀ। ਆਪਣੇ ਨਾਲ ਜੁੜੇ ਨੇ ਜੀ ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ ਸਨੀ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਪਹਿਲਾਂ ਤਾਂ ਕਾਰ ਵਾਲੇ ਮੈਂ ਗੱਲ ਕਰਨੀ ਸੀ, ਜਿਹੜੇ ਕਾਰ ਵਾਲੇ ਨੇ ਬਾਈ ਜੀ, ਉਹਨਾਂ ਨੇ ਨਾ ਸਾਡੇ ਕੋਲੇ ਹੁਣ ਟਰੱਕ ਸੀਗੇ ਕੈਨਵਰਥ ਦੇ ਕੈਟ ਦੀਆਂ ਮੋਟਰਾਂ ਨਾਲ। ਰਮਨ ਬਾਈ ਜੀ ਤੁਹਾਨੂੰ ਤਾਂ ਪਤਾ ਹੀ ਆ ਜੀ। ਹੁਣ ਕੈਟ ਦੀਆਂ ਮੋਟਰਾਂ ਬਾਈ ਜੀ, ਕੈਟ ਦੀਆਂ ਮੋਟਰਾਂ ਬਾਈ ਜੀ ਹੱਥ ਨਹੀਂ ਲਵਾਉਂਦੀਆਂ, ਕੋਈ ਟੈਨਸ਼ਨ ਨਹੀਂ ਸੀ, ਕਦੇ ਡੀਲਰਾਂ ਦਾ ਮੂੰਹ ਨਹੀਂ ਦੇਖਿਆ ਸੀਗਾ ਹਨਾ। ਤੇ ਕੈਟ ਦੀਆਂ ਜਿੱਦਣ ਉਹਨਾਂ ਨੇ ਮੈਨੂੰ ਟਿਕਟ ਮਿਲੀ ਸੀ ਐਲ ਵਾਲੀ ਸਕੇਲ ਤੇ $1000 ਦੀ, ਤੇ ਕਹਿੰਦੇ ਵੀ ਤੇਰੇ ਕੋਲ 2 ਮਹੀਨੇ ਨੇ ਵੀ ਜਾਂ ਤਾਂ ਟਰੱਕ ਦੇ ਫਿਲਟਰ ਲਵਾ ਲਾ ਤੇ ਜਾਂ ਟਰੱਕ ਚੇਂਜ ਕਰ ਦੇ। ਕੈਟ ਦੀਆਂ ਮੋਟਰਾਂ ਫਿਲਟਰ ਚੱਲਦੀਆਂ ਨਹੀਂ ਗੀਆਂ ਜੀ ਤੇ ਟਰਬਾਂ ਫੁੱਟ ਜਾਂਦੀਆਂ ਸੀਗੀਆਂ। ਸੋ ਅਸੀਂ ਤਾਂ ਹੁਣ 1.5 ਲੱਖ ਦੇ ਹੀ ਟਰੱਕ ਲੈ ਲਏ ਹਨਾ, 1,55,000 ਦਾ ਮੈਂ ਟਰੱਕ ਲਿਆ। ਤੇ ਹਲੇ ਜੇ ਪਰ ਤੁਸੀਂ ਐਲਏ ਕੰਨੀ ਜਾਓ, ਹਜੇ ਵੀ ਜਿਹੜੇ ਉਹ ਮਕਸੀਕੇ ਨੇ ਜਾਂ ਜੋ ਵੀ ਨੇ, ਉਹ ਕਬਾੜ ਟਰੱਕ ਬਾਈ ਜੀ ਚੱਕੇ ਫਿਰਦੇ ਨੇ। ਜਾਂ ਤਾਂ ਫਿਰ ਸਾਰਿਆਂ ਦੀਆਂ ਰਜਿਸਟ੍ਰੇਸ਼ਨਾਂ ਰਿਵੋਕ ਕਰੋ ਹਨਾ, ਵੀ ਕੋਈ ਚਲਾ ਹੀ ਨਾ ਸਕੇ। ਹੁਣ ਇਹਨਾਂ ਨੇ ਲੀਫ ਬਲੋਅਰ ਗੈਸ ਵਾਲੇ ਉਹ ਕਰਤੇ, ਪੁਰਾਣੇ ਟਰੱਕ ਹਜੇ ਵੀ ਚੱਲੀ ਜਾਂਦੇ ਨੇ। ਤੇ ਬਾਈ ਜੀ ਦੂਜਾ ਮੇਰਾ ਸੀਗਾ ਜਿਹੜਾ ਤੁਸੀਂ ਹੁਣ ਗੱਲ ਕੀਤੀ ਸੀਗੀ, ਜਿਹੜਾ ਬਾਈ ਜੀ ਜਿੰਨਾ ਯੋਗਦਾਨ ਆਹ ਜਿਹੜੇ 1099 ਦਿੰਦੇ ਨੇ ਡਰਾਈਵਰਾਂ ਨੂੰ, ਇਹਨਾਂ ਦਾ ਰੇਟ ਥੱਲੇ ਸਿੱਟਣ ਤੇ ਆ ਨਾ, ਓਨਾ ਹੋਰ ਕਿਸੇ ਦਾ ਨਹੀਂ ਹੈਗਾ। ਕਿਉਂਕਿ ਸਾਰੇ ਜਿੰਨੇ ਹੁਣ ਇੱਕ ਕੰਪਨੀ ਨੂੰ ਤੁਸੀਂ ਦੱਸਿਆ ਉਹਨੇ W2 ਵੀ ਦੇਣਾ, ਉਹਨੇ ਵਰਕਰ ਕੌਂਪ ਵੀ ਦੇਣੀ ਆ, ਉਹਨੇ ਟੈਕਸ ਵੀ ਮੈਚ ਕਰਨਾ, ਉਹਨੇ ਕਿੰਨੇ ਹਨਾ ਹੈਲਥ ਬੈਨੀਫਿਟ ਦੇਣੇ ਆ, 401k ਦੇਣਾ। ਇੱਕ ਬੰਦੇ ਨੇ ਆਉਣਾ, ਉਹਨੇ ਜਸਟ ਚੈੱਕ ਕੱਟ ਕੇ, ਆਪਦਾ ਪਰਸਨਲ ਚੈੱਕ ਕੱਟ ਕੇ ਦੇ ਦੇਣਾ ਤੇ ਸਾਲ ਤੋਂ ਬਾਅਦ ਆਪਦੀ ਕੰਮ 'ਚੋਂ ਕੱਢ ਦੇਣਾ। ਆਪਣੇ ਲੋਕਾਂ ਨੂੰ ਇਹੀ ਨਹੀਂ ਸਮਝ ਲੱਗਦਾ। ਤਾਂ ਹਰਜੋਤ ਸਿੰਘ ਬਾਈ ਜੀ ਨੇ ਵੀ ਕਿੰਨੀ ਵਾਰ ਦੱਸਿਆ ਵੀ ਜੇ ਤੁਹਾਡੀ ਵਰਕਰ ਕੌਂਪ ਨਾਲ ਡੈਥ ਹੁੰਦੀ ਆ 1 ਮਿਲੀਅਨ ਦੀ ਉੱਦਾਂ ਕਵਰੇਜ ਆ। ਮੈਂ ਪਹਿਲਾਂ ਵੀ ਦੱਸਿਆ ਜੀ ਬਾਈ ਜੀ, ਮੇਰੇ ਸਗੇ ਚਾਚੇ ਦੀ ਅੱਡੀ ਕਰੈਕ ਹੋ ਗਈ ਸੀ, ਉਹਨੂੰ 7 ਸਾਲ ਘਰੇ ਬੈਠੇ ਨੂੰ ਵਰਕਰ ਕੌਂਪ ਨੇ ਮੈਨੂੰ ਲੱਗਦਾ $4-5 ਹਜ਼ਾਰ ਮਹੀਨੇ ਦਾ ਦਿੱਤਾ। ਸੋ ਉਹਨਾਂ ਦੇ ਇੱਕ ਕੰਪਨੀ ਦਾ ਜੀ ਲੱਖਾਂ 'ਚ ਖਰਚਾ, ਇੱਕ ਕੰਪਨੀ ਨੇ ਜਸਟ ਪਰਸਨਲ ਚੈੱਕ ਕੱਟ ਕੇ ਦੇ ਦੇਣਾ। ਸੋ ਓਬਵੀਅਸ ਆ। ਤੇ ਬਾਈ ਜੀ ਸਾਰੇ ਲੋਡ ਇਕੱਠੇ ਚੱਕ ਲੈਂਦੇ ਆ, ਮੁੜ ਕੇ ਕਵਰ ਹੁੰਦੇ ਨਹੀਂ, ਫਿਰ ਲੋਡ ਬੋਰਡਾਂ ਤੇ ਆਪ ਲੋਡ ਪਾਉਂਦੇ ਫਿਰਦੇ। ਆਹੀ ਕਹਿਣਾ ਸੀਗਾ ਜੀ। ਬਿਲਕੁਲ ਡੈਫੀਨੇਟਲੀ ਸਨੀ, ਇਹ ਗੱਲ ਬਿਲਕੁਲ ਜਾਇਜ਼ ਆ ਔਰ ਸਹੀ ਆ। ਔਰ ਇਹੋ ਹੀ ਅੱਜ ਆਪਣੀ ਇੰਡਸਟਰੀ ਦੇ ਵਿੱਚ ਹੋ ਰਿਹਾ ਹੈਗਾ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਵੈਲ ਪਲੈਨਡ ਚੱਲ ਰਹੀਆਂ ਹੈਗੀਆਂ, ਜਾਂ ਜਿਹੜੀਆਂ ਕੰਪਨੀਆਂ ਆਪਣਾ ਪੂਰਾ ਖਰਚਾ ਜਿਹੜਾ ਆ ਆਪਣੀ ਪੂਰੀ ਲੀਗਲ ਢੰਗ ਨਾਲ ਚੱਲ ਰਹੀਆਂ ਹੈਗੀਆਂ,
ਉਹ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਕੰਪੀਟ ਕਰਨਾ ਬਹੁਤ ਔਖਾ ਹੋ ਰਿਹਾ ਹੈਗਾ ਮਾਰਕੀਟ ਦੇ ਵਿੱਚ, ਜਿਹੜੀਆਂ ਕੰਪਨੀਆਂ ਇਲੀਗਲ ਤਰੀਕੇ ਨਾਲ ਚੱਲ ਰਹੀਆਂ ਹੈਗੀਆਂ। ਔਰ ਰੀਸੈਂਟਲੀ ਮੇਰੇ ਖਿਆਲ ਦੇ ਵਿੱਚ ਇੱਕ ਹੋਰ ਵੀ ਹਰਜੋਤ ਭਾਜੀ ਇੱਕ ਆ ਰਹੀ ਹੈਗੀ ਆ, ਇੱਕ ਕਮੈਂਟ ਪੀਰੀਅਡ ਆ ਰਿਹਾ ਹੈਗਾ ਰੀਸੈਂਟ ਜਲਦੀ ਹੀ, ਜਿਹੜਾ ਕਿ ਬੈਡ ਬ੍ਰੋਕਰਸ ਦੇ ਉੱਤੇ ਹੈਗਾ, ਕਿ ਜਿਹੜੇ ਵਿੱਚ ਇਲੀਗਲ ਬ੍ਰੋਕਰਸ ਬੈਠੇ ਹੈਗੇ ਆ, ਜਿਹੜਾ ਡਬਲ ਬ੍ਰੋਕਰਿੰਗ ਵਾਲਾ ਹੈਗਾ ਜਾਂ ਟਰੱਕਿੰਗ ਕੰਪਨੀ ਜਿਹੜੀ ਅੱਗੇ ਟਰੱਕਿੰਗ ਕੰਪਨੀ ਦਿੰਦੀ ਆ, ਉਹਦੇ ਬਾਰੇ ਦੇ ਵਿੱਚ ਵੀ ਜਿਹੜਾ ਇੱਕ ਕਮੈਂਟ ਪੀਰੀਅਡ ਹੈ ਉਹ ਸ਼ੁਰੂ ਹੋਣ ਜਾ ਰਿਹਾ ਜਲਦੀ। ਸੋ ਜਿੱਦਾਂ ਹੀ ਉਹ ਆਪਣੇ ਕੋਲ ਆਊਗਾ ਆਪਾਂ ਉਹ ਵੀ ਸਾਰਿਆਂ ਨਾਲ ਸਾਂਝਾ ਕਰਾਂਗੇ। ਤੇ ਅਗੇਨ ਹਰ ਇੱਕ ਚੀਜ਼ ਜਿਹੜੀ ਆ ਉਹ ਇੱਥੇ ਤੁਹਾਡੇ ਸਹਿਯੋਗ ਨਾਲ, ਤੁਹਾਡੇ ਕਮੈਂਟਸ ਦੇ ਨਾਲ ਹੀ ਪੂਰੀ ਹੁੰਦੀ ਆ। ਸੋ ਜਦੋਂ ਵੀ ਕਮੈਂਟ ਪੀਰੀਅਡ ਕੋਈ ਸ਼ੁਰੂ ਹੁੰਦਾ ਬੜੇ ਧਿਆਨ ਨਾਲ ਉੱਤੇ ਆਪਣਾ ਕਮੈਂਟਸ ਕਰਿਆ ਕਰੋ। ਐਂਡ ਜਿੱਦਾਂ ਕਿ ਸਨੀ ਹੁਣੀ ਵੀ ਪੂਰੀ ਕੋਸ਼ਿਸ਼ ਕਰਦਾ ਰਹਿੰਦੇ ਆ ਸਾਰੇ ਜਾਣੇ ਵੀ ਜਿੱਦਾਂ ਵੀ ਕਮੈਂਟਸ ਹੈਗੇ ਆ ਉਹ ਕੀਤੇ ਜਾਣ। ਪਰ ਜਿਹੜਾ ਹੁਣੇ ਪਿਛਲਾ ਕਮੈਂਟ ਪੀਰੀਅਡ ਹੋ ਕੇ ਜਾ ਰਿਹਾ ਉਹ ਬਹੁਤ ਹੀ ਘੱਟ ਉੱਤੇ ਕਮੈਂਟ ਗਏ ਹੈਗੇ ਆ। ਔਰ ਇਹ ਸੀਰੀਅਸਲੀ ਪ੍ਰੋਬਲਮ ਸਾਰਿਆਂ ਦੀ ਹੈਗੀ ਆ, ਪਰ ਕੋਈ ਵੀ ਇੱਥੇ ਕੁਐਸਚਨ ਜਿਹੜਾ ਆ ਕਮੈਂਟ ਜਿਹੜਾ ਉਹ ਕਰਕੇ ਰਾਜੀ ਨਹੀਂ ਹੈਗਾ। ਤੇ ਜਿਹੜਾ ਹਰਜੋਤ ਭਾਜੀ ਉਹ ਕੁਐਸਚਨ ਹੈਗਾ ਉਹ ਮੇਰੀ ਐਕਚੁਅਲੀ ਸਮਝ 'ਚ ਨਹੀਂ ਆ ਰਿਹਾ ਹੈਗਾ। ਥੋੜ੍ਹੀ ਦੇਰ 'ਚ ਮੈਂ ਉਹਨੂੰ ਜਦੋਂ ਆਪਣਾ ਪ੍ਰੋਗਰਾਮ ਖਤਮ ਹੁੰਦਾ ਤੇ ਫਿਰ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਬਾਅਦ ਵਿੱਚ। ਜੀ ਬਿਲਕੁਲ, ਕਮੈਂਟ ਕਰ ਦਿਓ ਫਿਰ ਨੈਕਸਟ ਵੀਕ। ਜੀ ਬਿਲਕੁਲ, ਮੈਨੂੰ ਵੀ ਸਮਝ ਨਹੀਂ ਆਇਆ, ਕਾਫੀ ਹੋਰ ਕਈ ਵਾਰੀ ਨਾ ਸਮਝਾਉਣਾ ਬੋਲ ਕੇ ਸੌਖਾ ਹੁੰਦਾ, ਲਿਖਣ ਲੱਗਿਆ ਜਿਹੜਾ ਉਹ ਕਈ ਚੀਜ਼ ਜਿਹੜੀ ਉਹ ਰਹਿ ਜਾਂਦੀ ਹੈ। ਬੰਦਾ ਆਪਣੇ ਵੱਲੋਂ ਤਾਂ ਠੀਕ ਲਿਖ ਰਿਹਾ ਹੁੰਦਾ ਪਰ ਉਹ ਗੱਲ ਜਿਹੜੀ ਉਹ ਪੂਰੀ ਕਈ ਵਾਰੀ ਬਣਦੀ ਨਹੀਂ। ਚਲੋ ਕੋਈ ਗੱਲ ਨਹੀਂ, ਐਨੀਵੇਜ਼ ਜੋ ਵੀ ਉਸ ਦੇ ਬਾਬਤ ਜਿੰਨਾ ਕੁਛ ਵੀ ਪਤਾ ਹੋਊਗਾ ਤੇ ਰਮਨ ਜੀ ਜਿਹੜਾ ਕਮੈਂਟ ਦੇ ਵਿੱਚ ਜਿਹੜਾ ਉਹਨਾਂ ਨੂੰ ਰਿਪਲਾਈ ਕਰ ਦੇਣਗੇ ਤੇ ਉਹਨਾਂ ਨੰਬਰ ਵੀ ਦਿੱਤਾ ਹੈ ਤੇ ਨੰਬਰ ਗੱਲਬਾਤ ਵੀ ਕਰ ਲੈਣਗੇ। ਜੀ ਬਿਲਕੁਲ, ਸੋ ਬਿਲਕੁਲ ਜੀ। ਸੋ ਹੁਣ ਸਰੋਤਿਓ ਆਪਾਂ ਹੋਰ ਕਾਲਸ ਨਹੀਂ ਲਵਾਂਗੇ। ਅਗਲੇ ਵੀਕ ਜ਼ਰੂਰ ਆਪਾਂ ਜਿਹੜਾ ਟਰੱਕਿੰਗ ਵਾਲਾ ਸ਼ੋਅ ਹੁੰਦਾ ਹੈਗਾ, ਸੋ ਪਲੀਜ਼ ਟਰਾਈ ਕਰਿਆ ਕਰੋ। ਤਦ ਅਸੀਂ ਪਹਿਲਾਂ ਹੀ ਕਹਿੰਦੇ ਹੁੰਦੇ, ਪਹਿਲਾਂ ਕਾਲ ਕਰਿਆ ਕਰੋ। ਫਿਰ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਫਿਰ ਬਹੁਤ ਕਾਲਸ ਆ ਜਾਂਦੀਆਂ, ਕਿਉਂਕਿ ਇਹ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਆ, ਫਿਰ ਉਹ ਸਾਰਾ ਪ੍ਰੋਗਰਾਮ ਜਿਹੜਾ ਗਾਹਾਂ ਤੇ ਗਾਹਾਂ ਉਹਨੂੰ ਐਡਜਸਟ ਕਰਨਾ ਬੜਾ ਔਖਾ ਹੁੰਦਾ। ਜੀ ਤੇ ਬਿਲਕੁਲ, ਤੇ ਹੁਣ ਆਪਾਂ ਜਿਹੜੀ ਜੀ ਇਜਾਜ਼ਤ ਲੈਂਦੇ ਹਾਂ ਤੇ ਸ਼ਾਮ ਨੂੰ ਫਿਰ ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਜਿਹੜੇ ਸ਼ਾਮ ਦੇ ਬੁਲੇਟਿਨ ਦੇ ਵਿੱਚ। ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਮਿਲਦੇ ਹਾਂ ਅਗਲੀ ਵਾਰੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਟਰਾਈ ਕਰਾਂਗੇ ਜਿਹੜਾ 4 ਵਜੇ ਵਾਲਾ ਪ੍ਰੋਗਰਾਮ ਆ ਉਹਦੇ 'ਚ ਜਿਹੜਾ ਅੱਜ ਹਿਊਮਨ ਰਾਈਟਸ ਡੇ ਆ ਉਹਦੇ ਉੱਤੇ ਵੀ ਡਿਸਕਸ਼ਨ ਕੀਤਾ ਜਾਵੇ, 4 ਤੋਂ 5:30 ਵਜੇ ਵਾਲਾ ਪ੍ਰੋਗਰਾਮ। ਸੋ ਉਹ ਸੁਣਨਾ ਨਾ ਭੁੱਲਣਾ ਜੀ। ਬਿਲਕੁਲ, ਤੇ ਅੱਜ ਕਈ ਥਾਵਾਂ ਦੇ ਉੱਤੇ ਹਿਊਮਨ ਰਾਈਟਸ ਦੇ ਹੱਕ ਦੇ ਵਿੱਚ ਰੈਲੀਜ਼ ਜਿਹੜੇ ਆ ਉਹ ਹੋ ਰਹੀਆਂ ਨੇ। ਸੋ ਤੁਸੀਂ ਵੀ ਜ਼ਰੂਰ ਜਿੱਦਾਂ ਵੀ ਤੁਹਾਨੂੰ ਪਤਾ ਲੱਗਦਾ ਤੁਹਾਡੇ ਇਰਦ ਗਿਰਦ ਜਿੱਥੇ ਵੀ ਜਿਹੜੀ ਹੋ ਰਹੀ ਆ ਉਸ ਦੇ ਵਿੱਚ ਜ਼ਰੂਰ ਜਿਹੜੀ ਹੈ ਸ਼ਮੂਲੀਅਤ ਕਰਨ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰੋ ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।